US blocks $3 billion drone sale to India until meaningful investigation of Pannu assassination conspiracy. We continue to discuss with the US Congress the potential sale consistent with standard processes and policies guiding such arms sale decisions. ਅਸਿਸਟੈਂਟ ਸੈਕਟਰੀ ਆਫ ਸਟੇਟ ਫॉर ਸਾਊਥ ਐਂਡ ਸੈਂਟਰਲ ਏਸ਼ੀਆ ਡੋਨਲਡ ਲੂ ਦਿੱਲੀ 'ਚ ਸੀ, ਪੂਰਾ ਡੈਲੀਗੇਸ਼ਨ ਸੀ ਔਰ ਉਹਦੇ ਤੋਂ ਇਹ ਲੱਗਦਾ ਹੈ ਕਿ ਭਾਈ ਉਹਨਾਂ ਨੇ ਹਾਈ ਲੈਵਲ ਦੇ ਉੱਤੇ ਗੱਲ ਕੀਤੀ ਕਿ ਦੱਸੋ ਗੁਰਪਤਵੰਤ ਪੰਨੂ ਕੇਸ ਦੇ ਵਿੱਚ ਤੁਹਾਡੀ ਇਨਵੈਸਟੀਗੇਟਿਵ ਰਿਪੋਰਟ ਕੀ ਹੈ। ਇੰਡੀਅਨ ਜਿਹੜਾ ਇਨਕੁਆਇਰੀ ਦੇ ਨਾਂ ਥੱਲੇ ਜਿਹੜਾ ਇਹਨਾਂ ਨੇ ਢਕੌਂਸਲਾ ਜਿਹਾ ਕੀਤਾ ਸੀ ਉਹ ਇਹਨਾਂ ਨੇ ਜਿਹੜਾ ਉਹ ਕੋਆਪਰੇਟ ਅਮਰੀਕਾ ਨਾਲ ਵੀ ਨਹੀਂ ਕੀਤਾ, ਕਿਉਂਕਿ ਹੁਣ ਕੋਆਪਰੇਟ ਕਿਵੇਂ ਕਰਨ ਵਾਲਾ ਤਾਂ ਅਜੀਤ ਡੋਵਲ ਬੈਠਾ ਹੈ, ਦਿਨਕਰ ਗੁਪਤਾ ਬੈਠਾ ਹੈ, ਉਹ DGP ਗੌਰਵ ਯਾਦਵ ਬੈਠਾ ਹੈ ਔਰ ਉਹ ਗੋਇਲ। Indian Ministry of Defence internal approval for the now stalled drone procurement came in June 2023. ਉਹਦੇ 'ਚ ਹੋ ਚੁੱਕੀ ਸੀ ਕਲੀਅਰ, ਲੇਕਿਨ ਜਦੋਂ ਇਹ ਪਲਾਟ ਆਇਆ ਜੂਨ 'ਚ ਅਮਰੀਕਾ ਨੇ ਰੋਕ ਦਿੱਤੇ। This was also the time when the conspiracy to kill Pannu allegedly set in motion by an Indian security official named co-conspirator 1, according to federal indictment made public last November, shifted to high gear. ਸਾਡੀ ਮੰਗ ਇਹ ਹੋਣੀ ਚਾਹੀਦੀ ਹੈ ਕਿ ਭਾਰਤ ਦੇ ਉੱਤੇ ਆਰਥਿਕ ਪਾਬੰਦੀਆਂ ਲਾਈਆਂ ਜਾਣ, ਇਕਨੋਮਿਕਲ ਸੈਂਕਸ਼ਨਸ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਆਦਾਬ, ਬਰਜ਼। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਰੋਜ਼ਾਨਾ ਇਸ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ TV84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ ਤੇ ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ। ਜੀ ਡਾਕਟਰ ਸਾਹਿਬ ਜੀ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਅੱਜ 31 ਜਨਵਰੀ 2024 19 ਮਾਘ ਨਾਨਕਸ਼ਾਹੀ ਸੰਮਤ 555 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀ ਵਿਊਅਰਸ ਹੈ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ, ਆਰਚਨ ਕੇਬਲ, ਬਲਫਮ ਕੈਨੇਡਾ, roku, ਜਾਦੂ ਬਾਕਸ, ਸ਼ਾਬਾ, ਫੇਸਬੁੱਕ TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV84 ਨਾਲ ਪ੍ਰੋਗਰਾਮ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤੇ ਉਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ TV84 ਦੀ ਜਿਹੜੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ, ਸਟਾਰਟਿੰਗ ਕਰ ਰਹੇ ਹਾਂ ਆਪਣੇ ਪ੍ਰੋਗਰਾਮ ਦੀ ਅੱਜ ਦੀ ਸਪਾਂਸਰਸ਼ਿਪ ਦੇ ਹਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਵਰਜੀਨੀਆ ਤੋਂ ਸਰਦਾਰ ਅੰਮ੍ਰਿਤਪਾਲ ਸਿੰਘ ਸਾਬੀ ਜੀ ਵੱਲੋਂ। ਸੋ ਇਹ ਖਾਲਿਸਤਾਨ ਦੀ ਕਾਮਨਾ ਕਰਦੇ ਨੇ, ਉਹ TV84 ਦੀ ਚੜ੍ਹਦੀ ਕਲਾ ਲਈ ਅਰਦਾਸ ਵੀ ਕਰਦੇ ਨੇ ਔਰ ਅਸੀਂ ਇਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਕਿ ਸਰਦਾਰ ਅੰਮ੍ਰਿਤਪਾਲ ਸਿੰਘ ਸਾਬੀ ਜੀ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰ ਰਹੇ ਨੇ। ਔਰ ਅਸੀਂ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984, ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv4.tv ਤੇ। ਸੋ ਵਿਊਅਰਸ, ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਭਾਰਤ ਤੇ ਅਮਰੀਕਾ ਦੇ ਹਵਾਲੇ ਨਾਲ ਕਿ ਅਮਰੀਕਾ ਵਿੱਚ ਟ੍ਰਾਂਸਨੈਸ਼ਨਲ ਰਿਪਰੈਸ਼ਨ ਲਈ ਜ਼ਿੰਮੇਵਾਰ ਭਾਰਤ ਨੂੰ ਅਮਰੀਕਾ ਹੁਣ ਬੰਦੇ ਦਾ ਪੁੱਤ ਬਣਾਉਣ ਜਾ ਰਿਹਾ ਹੈ। ਦਾ ਪ੍ਰਿੰਟ ਵਿੱਚ ਛਪੀ ਇੱਕ ਖਬਰ ਅਨੁਸਾਰ ਅਮਰੀਕਾ ਨੇ ਭਾਰਤ ਨਾਲ $3 ਬਿਲੀਅਨ ਦੇ ਜਿਹੜੇ ਡਰੋਨ ਸਮਝੌਤੇ ਤੇ ਹਾਲ ਦੀ ਘੜੀ ਜਿਹੜਾ ਅਮਲ ਰੋਕ ਦਿੱਤਾ ਹੈ ਔਰ ਦਿੱਲੀ ਸਥਿਤ ਅਮਰੀਕਨ ਅੰਬੈਸੀ ਵੱਲੋਂ ਇਸ ਮੁੱਦੇ ਤੇ ਭਾਵੇਂ ਪੋਚਾਪਾਚੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਲੇਕਿਨ ਦਾਲ ਵਿੱਚ ਕੁਝ ਕਾਲਾ ਨਜ਼ਰ ਆ ਰਿਹਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਅੰਮ੍ਰਿਤਪਾਲ ਸਿੰਘ ਸਾਬੀ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਜੀ। ਇਹ ਮਾਸਟਰ ਸੇਵਾ ਸਿੰਘ ਜੀ ਦੇ ਸਪੁੱਤਰ ਨੇ ਔਰ ਮਾਸਟਰ ਸੇਵਾ ਸਿੰਘ ਜਿਹੜੇ ਖੁਦ ਟੀਚਰ ਰਹੇ ਔਰ ਬੜੇ ਸੂਝਵਾਨ ਨੇ। 1990 ਤੋਂ ਹੀ ਉਹਨਾਂ ਦੇ ਨਾਲ ਸਾਡਾ ਸੰਪਰਕ ਹੈ ਔਰ
ਗੁਰਦੁਆਰਾ ਸਿੰਘ ਸਭਾ ਦੇ ਪ੍ਰਬੰਧਕੀ ਨਿਜ਼ਾਮ 'ਚ ਸੈਕਟਰੀ ਦੇ ਰੋਲ 'ਚ ਵੀ ਰਹੇ। ਸਾਡੇ ਨਾਲ ਪਿਆਰ ਕਰਦੇ ਨੇ। ਇਹਨਾਂ ਬੱਚਿਆਂ ਨੂੰ ਵੀ ਅਸੀਂ ਗਰੋ ਹੁੰਦੇ ਦੇਖਿਆ ਜੀ। ਔਰ ਅੰਮ੍ਰਿਤਪਾਲ ਸਿੰਘ ਸਾਹਿਬ ਵੀ ਪੰਥਕ ਕਮਿਟਮੈਂਟ ਵਾਲਾ ਨੌਜਵਾਨ ਹੈ ਔਰ ਪੂਰਾ ਜਿਹੜਾ ਖਾਸ ਤੌਰ 'ਤੇ ਨੌਜਵਾਨੀ ਜਿਹਦਾ ਇੱਕ ਆਪਣਾ ਤੌਰ ਤਰੀਕਾ ਹੈ ਸਿੱਖ ਇਸ਼ੂਜ਼ ਨੂੰ ਸਮਝਣ ਦਾ ਔਰ ਉਸ ਦੇ ਲਈ ਐਗਰੈਸਿਵ ਸਟਾਂਸ ਵੀ ਰੱਖਦੇ ਨੇ। ਔਰ ਅਸੀਂ ਸਮਝਦੇ ਹਾਂ ਕਿ ਇਹ ਇੱਕ ਬੜਾ ਜ਼ਰੂਰੀ ਪਾਰਟ ਹੈ। ਭਾਵੇਂ ਇੱਕ ਜਨਰੇਸ਼ਨ ਗੈਪ ਹੁੰਦਾ ਹੈ, ਸਾਡੀ ਜਨਰੇਸ਼ਨ ਨੇ 1980 ਦਾ ਦੌਰ ਦੇਖਿਆ, ਇਸ ਲਈ ਸਾਡੇ ਲਈ ਇਹ ਮਹਿਜ਼ ਇੱਕ ਰੋਮੈਂਟਿਸਿਜ਼ਮ ਨਹੀਂ ਹੈ ਕਿ ਇੱਕ ਨਾਅਰੇ ਦੇ ਨਾਲ ਅਸੀਂ ਜੁੜੇ ਹੋਏ ਹਾਂ। ਅਸੀਂ ਉਸ ਸਾਰੇ 'ਚੋਂ ਗੁਜ਼ਰੇ ਜਾਂ ਉਸ ਪੀਰੀਅਡ ਨੂੰ ਦੇਖਿਆ ਹੋਇਆ। ਇਸ ਲਈ ਐਮੋਸ਼ਨਲ ਸਕਾਰ ਵੀ ਨੇ ਲੇਕਿਨ ਐਮੋਸ਼ਨਲ ਮੋਟੀਵੇਸ਼ਨ ਵੀ ਹੈ। ਬਿਲਕੁਲ ਯੰਗਰ ਜਨਰੇਸ਼ਨ ਦੀ ਇੱਕ ਪੱਖੋਂ ਮੈਂ ਸਮਝਦਾ ਵੀ ਜ਼ਿਆਦਾ ਪੋਜ਼ਿਟਿਵਿਟੀ ਹੈ ਕਿ ਉਹ ਬੇਸ਼ੱਕ ਉਹ ਵੀਡੀਓ ਦੇਖਦੇ ਨੇ ਜਾਂ ਡਾਕੂਮੈਂਟਰੀਜ਼ ਦੇਖੀਆਂ ਜਾਂ ਕਹਾਣੀਆਂ ਜ਼ੁਲਮਾਂ ਦੀਆਂ ਸੁਣੀਆਂ ਦੇਖੀਆਂ, ਜਿਹੜਾ ਜ਼ੁਲਮ ਕੰਟੀਨਿਊਸ ਹੈ, ਪਰ ਉਹਨਾਂ ਦੇ ਕੋਲ ਜ਼ਿਆਦਾ ਸਮਝ ਹੈ, ਜ਼ਿਆਦਾ ਮਾਡਰਨ ਜਿਹੜੇ ਇਕਵਿਪਮੈਂਟ ਹੈ ਉਸ ਜ਼ਮਾਨੇ 'ਚ ਤਾਂ ਸੋਸ਼ਲ ਮੀਡੀਆ ਜਾਂ ਦੂਜਾ ਈਵਨ ਫੇਸਬੁੱਕ ਮੈਂ ਦੇਖ ਰਿਹਾ ਸੀ ਵੀ 20 ਕੇ 21 ਸਾਲ ਹੋਏ ਨੇ ਫੇਸਬੁੱਕ ਨੂੰ। 2001 ਦੇ ਵਿੱਚ ਹੀ ਫੇਸਬੁੱਕ ਆਈ ਤੇ ਉਸ ਤੋਂ ਪਹਿਲਾਂ ਤਾਂ ਜਿਹੜੇ ਬਹੁਤੇ ਜਾਣਨ ਦੇ ਸਾਧਨ ਉਹੀ ਨੇ ਜਿਹੜੇ 1-to-1 ਨੇ ਜਾਂ ਗੁਰਦੁਆਰਿਆਂ 'ਚ ਕੋਈ ਸਪੀਚਸ ਨੇ ਜਾਂ ਜਿਨ੍ਹਾਂ ਘਰਾਂ ਦੇ ਵਿੱਚ ਗੱਲਬਾਤ ਹੁੰਦੀ ਸੀ। ਲੇਕਿਨ ਇਹਨਾਂ 'ਚ ਕੰਪਲੈਕਸ ਨਹੀਂ ਹੈ, ਕੋਈ ਲੈਂਗੁਏਜ ਬੈਰੀਅਰ ਨਹੀਂ ਹੈ, ਕੋਈ ਉਹਨਾਂ ਨੂੰ ਜ਼ੁਬਾਨ ਦਾ ਨਹੀਂ। ਜਿਹੜੀ ਸਾਡੀ ਜਨਰੇਸ਼ਨ ਆਈ ਵੀ ਉਹਨਾਂ ਲਈ ਦੂਸਰਿਆਂ ਨੂੰ ਕਮਿਊਨੀਕੇਟ ਕਰਨਾ ਵੀ ਔਖਾ ਹੁੰਦਾ ਸੀ। ਔਰ ਇਹ ਯੰਗਰ ਜਨਰੇਸ਼ਨ ਸੋਸ਼ਲ ਮੀਡੀਆ ਦੇ ਤਾਂ ਮਾਸਟਰ ਹੈ ਔਰ ਬਹੁਤਾ ਵਕਤ ਹੀ ਰਾਦਰ ਉਹਦੇ 'ਤੇ ਗੁਜ਼ਾਰਦੇ ਨੇ। ਸੋ ਉਹਦੇ 'ਚ ਜਿੰਨੀ ਜਾਣਕਾਰੀ ਇਸ ਪੀਰੀਅਡ ਦੇ ਵਿੱਚ ਜਿਹੜਾ ਉਹ ਇਸ ਨਸਲ ਦੇ ਕੋਲ ਆਈ, ਸਾਡੀ ਨਸਲ ਤਾਂ ਜਿਹੜੀ ਹੈ ਉਹ ਜਿਹੜੇ ਡਾਇਰੈਕਟਲੀ ਜਿਹੜੇ ਇਫੈਕਟਡ ਹੋਏ ਉਹੀ ਸੀ। ਬਾਕੀ ਤਾਂ ਬਹੁਤਿਆਂ ਦੇ ਲਈ ਜਿਹੜਾ ਉਹ ਜੋ ਮੀਡੀਆ ਨੈਰੇਟਿਵ ਦਿੰਦਾ ਸੀ ਉਹੀ ਕਾਰਨ ਹੈ ਕਿ ਇੱਕ ਵੱਡਾ ਤਬਕਾ ਅੱਜ ਵੀ ਉਸ ਦੌਰ ਨੂੰ, ਜਦੋਂ ਆਤੰਕਵਾਦੀ ਸੀ, ਜਦੋਂ ਅੱਤਵਾਦੀ ਸੀ, ਜਦੋਂ ਕਾਲਾ ਦੌਰ ਸੀ, ਇਸ ਕਿਸਮ ਦੇ ਅਲਫਾਜ਼ ਵਰਤਦੇ ਨੇ। ਪਰ ਯੰਗਰ ਜਨਰੇਸ਼ਨ ਬੜੀ ਕਲੀਅਰ ਹੈ ਕਿ ਵੀ ਕਿਵੇਂ ਸਿੱਖ ਨਸਲਕੁਸ਼ੀ, ਸਿੱਖਾਂ ਦੇ ਖਿਲਾਫ ਟੋਟਲ ਵਾਰ, ਕਿਵੇਂ ਸਿੱਖਾਂ ਨੂੰ ਹਰ ਪਾਸਿਓਂ ਜਿਹੜਾ ਡਿਪਰਾਈਵ ਕਰਨ ਦੀ ਕੋਸ਼ਿਸ਼, ਔਰ ਜਿਹੜੀ ਹੁਣ ਜਨਰੇਸ਼ਨ ਉੱਥੇ ਬੇਰੁਜ਼ਗਾਰੀ 'ਚੋਂ ਗੁਜ਼ਰ ਰਹੀ ਹੈ ਔਰ ਉੱਥੋਂ ਨਿਕਲਣ 'ਤੇ ਮਜਬੂਰ ਹੈ। ਉਹਨਾਂ ਤੋਂ ਵੱਧ ਕੇ ਤਾਂ ਕੋਈ ਨਹੀਂ ਜਾਣਦਾ ਕਿ ਭਾਈ ਅਲਟੀਮੇਟਲੀ ਜੇ ਸਾਡਾ ਮੁਲਕ ਹੁੰਦਾ, ਸਾਡੇ ਕੋਲ ਸਾਧਨ ਹੁੰਦੇ ਤੇ ਫਿਰ ਸਾਨੂੰ ਘਰੋਂ ਨਾ ਉਜੜਨਾ ਪੈਂਦਾ। ਕੋਈ ਐਸਾ ਦਿਨ ਨਹੀਂ ਹੁੰਦਾ ਜਦੋਂ ਖਬਰ ਨਾ ਹੋਵੇ ਕਿ ਕੈਨੇਡਾ 'ਚ ਸਿੱਖ ਨੌਜਵਾਨ ਦੀ ਮੌਤ ਹੋਈ, ਆਸਟ੍ਰੇਲੀਆ 'ਚ ਹੋਈ। ਨੰਬਰ ਵੀ ਹੈ, ਇਸ ਲਈ ਖਬਰਾਂ ਵੀ ਉਸੇ ਮੁਤਾਬਕ ਬਣਦੀਆਂ ਨੇ। ਪਰ ਕੁਛ ਐਸਾ ਵੀ ਹੈ ਜਿਹੜਾ ਅਜੇ ਤੱਕ ਸ਼ਾਇਦ ਬਹੁਤਿਆਂ ਨੂੰ ਕੁਛ ਡਰੱਗ ਦਾ ਇੰਪੈਕਟ ਵੀ ਹੋਏਗਾ, ਹੋਰ ਪਾਰਟ ਵੀ ਹੋਣਗੇ। ਸੋ ਵੀਰ ਅੰਮ੍ਰਿਤਪਾਲ ਸਿੰਘ ਸਾਹਿਬ ਵੀ ਐਗਰੈਸਿਵ ਸਟਾਂਸ ਵਾਲਾ ਪੂਰਾ ਅਣਖੀ ਨੌਜਵਾਨ ਹੈ ਔਰ TV 84 ਦੇ ਐਡਮਾਇਰਰ ਨੇ। ਰਾਦਰ ਉਹ ਸਾਨੂੰ ਸੁਜੈਸਟ ਵੀ ਕਰ ਰਹੇ ਸੀ ਕਿ ਕਿਵੇਂ ਜਿਹੜਾ ਖਾਸ ਤੌਰ 'ਤੇ ਮੋਨੀਟਰੀ ਹੈਲਪ ਹੈ ਉਹ ਕਿਵੇਂ ਸੌਖੇ ਅੰਦਾਜ਼ 'ਚ ਲਈ ਜਾ ਸਕਦੀ ਹੈ ਔਰ ਇਸ ਦੇ ਨਾਲ ਕਿਵੇਂ ਜਿਹੜੀਆਂ ਖਬਰਾਂ ਨੇ ਉਹਦੇ 'ਚ ਉਹਨਾਂ ਨੂੰ TV 84 ਦੀ ਵਿਊਅਰਸ਼ਿਪ ਕਿਵੇਂ ਵਧਾਈ ਜਾ ਸਕਦੀ ਹੈ। ਸੋ ਅਸੀਂ ਵੀਰ ਅੰਮ੍ਰਿਤਪਾਲ ਸਿੰਘ ਸਫਲ ਕਾਰੋਬਾਰੀ ਵੀ ਨੇ, ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਅਸੀਂ ਉਹਨਾਂ ਸਾਰੇ ਹੀ ਵਿਊਅਰਸ ਦਾ ਸ਼ੁਕਰੀਆ ਅਦਾ ਕਰਦੇ ਹਾਂ ਜਿਨ੍ਹਾਂ ਨੂੰ ਕੱਲ੍ਹ ਦਾ ਪ੍ਰੋਗਰਾਮ ਬਹੁਤ ਪਸੰਦ ਆਇਆ। ਸਾਡਾ ਹਾਲਾਂਕਿ 1.5 ਘੰਟੇ ਦੇ ਪ੍ਰੋਗਰਾਮ ਦਾ ਜਿਹੜਾ ਹੈ ਕਿਸੇ ਦੇ ਕੋਲ ਵੀ ਇੰਨਾ ਵਕਤ ਨਹੀਂ ਹੁੰਦਾ ਅੰਟਿਲ ਅਨਲੈਸ ਕਿਸੇ ਨੂੰ ਦੀ ਕੋਈ ਇੰਪੋਰਟੈਂਟ ਇਸ਼ੂ ਨਾ ਹੋਏ ਜਾਂ ਕਿਸੇ ਨੂੰ ਚਸਕਾ ਨਾ ਹੋਏ। ਲੇਕਿਨ ਅਸੀਂ ਦੇਖਦੇ ਹਾਂ ਕਿ ਬਹੁਤ ਵੱਡੀ ਗਿਣਤੀ 'ਚ ਵਿਊਅਰਸ਼ਿਪ ਕੱਲ੍ਹ ਦੇ ਪ੍ਰੋਗਰਾਮ ਦੀ ਵੀ ਸੀ, ਓਵਰਆਲ ਸੈਗਮੈਂਟਸ ਦੇ ਉੱਤੇ ਵੀ ਸੀ ਔਰ ਖ਼ਾਸ ਤੌਰ 'ਤੇ ਜਿਨ੍ਹਾਂ ਦਾ ਧਿਆਨ ਸੈਨ ਫਰਾਂਸਿਸਕੋ ਵੱਲ ਜੁੜਿਆ ਹੋਇਆ ਸੀ। ਹਾਲਾਂ TV 84 ਦੀ ਲਾਈਵ ਕਵਰੇਜ 'ਚੋਂ ਬਹੁਤਿਆਂ ਨੇ ਲਾਹਾ ਲਿਆ, ਲੇਕਿਨ ਫਿਰ ਵੀ ਉਹਨਾਂ ਦੇ ਉੱਤੇ ਕਿ ਉਹਨੂੰ ਕਿਸ ਕੰਟੈਕਸਟ ਦੇ ਵਿੱਚ ਦੇਖਣਾ ਹੈ। ਸੋ ਬਹੁਤਿਆਂ ਨੂੰ ਸਾਡਾ ਖ਼ਾਸ ਤੌਰ 'ਤੇ ਜਿਹੜਾ ਪਹਿਲਾ ਸੈਗਮੈਂਟ ਸੀ ਜਿਹਦੇ 'ਚ ਕਿ ਅਸੀਂ ਖਾਲਿਸਤਾਨੀ ਸੁਨਾਮੀ 'ਚ ਭਾਰਤ ਮਾਤਾ ਡੁੱਬੀ, ਉਹਦੀ ਜਿਹੜੀ ਹੈ ਉਹ ਵਾਟਰੀ ਗ੍ਰੇਵ ਬਣੀ ਤੇ ਉਹਨੇ ਇੱਕ ਨੇ ਹਾਲਾਂ ਵੀਰ ਨੇ ਮੈਨੂੰ ਪੁੱਛਿਆ, ਕਹਿੰਦਾ ਜੀ ਪਾਣੀ 'ਚ ਕਬਰ ਕਿਵੇਂ ਬਣ ਸਕਦੀ ਹੈ? ਮੈਂ ਕਿਹਾ ਨਹੀਂ, ਇਹ ਅੰਗਰੇਜ਼ੀ ਦੀ ਐਕਸਪ੍ਰੈਸ਼ਨ ਹੈ ਔਰ ਖ਼ਾਸ ਤੌਰ 'ਤੇ ਬਹੁਤਿਆਂ ਨੂੰ ਸ਼ਾਇਦ ਯਾਦ ਹੋਏਗਾ ਕਿ ਵੀ ਜਦੋਂ ਉਸਾਮਾ ਨੂੰ
उन्होंने अमरीकन ਜਿਹੜੇ ਸੀਲ ਨੇਵਲ ਜਿਹੜੇ ਨੇ ਉਹਨਾਂ ਨੇ ਕਿਲ ਕੀਤਾ ਔਰ ਉਹਨਾਂ ਨੇ ਕਿਤੇ ਉਹਨੂੰ ਦਫਨ ਨਹੀਂ ਸੀ ਕੀਤਾ। ਕਈ ਵਾਰ ਇਹ ਹੁੰਦਾ ਹੈ ਕਿ ਇਹਨਾਂ ਨੂੰ ਸੀ ਕਿ ਵੀ ਜੇ ਉਹਦੀ ਕਿਤੇ ਜਿਹੜੀ ਆ ਉਹ ਗ੍ਰੇਵ ਬਣੀ ਤੇ ਉਹ ਵੀ ਇੱਕ ਮੋਨੂਮੈਂਟ ਬਣ ਜਾਏਗਾ। ਇਸ ਲਈ ਉਹਨਾਂ ਨੇ ਡੂੰਘੇ ਪਾਣੀ 'ਚ ਜਾ ਕੇ ਸੁੱਟਿਆ ਔਰ ਉਦੋਂ ਜਿਹੜੀ ਟਰਮ ਵੀ ਯੂਜ਼ ਹੋਈ ਕਿ ਹੀ ਵਾਜ਼ ਗਿਵਨ ਦਾ ਵਾਟਰੀ ਗ੍ਰੇਵ ਕਿ ਵੀ ਹਾਲਾਂ ਇੱਕ ਰਵਾਇਤ ਇੱਕ ਜ਼ਮਾਨੇ 'ਚ ਸੀ। ਹੁਣ ਵੀ ਤੁਸੀਂ ਦੇਖੋ ਗੰਗਾ ਔਰ ਦੂਸਰਿਆਂ ਤੀਸਰਿਆਂ ਦੇ ਵਿੱਚ ਕਿੰਨੀਆਂ ਡੈਡ ਬਾਡੀ ਸੁੱਟੀਆਂ ਜਾਂਦੀਆਂ ਨੇ। ਲੇਕਿਨ ਇਹ ਵੀ ਮੈਂ ਦੱਸ ਦਿਆਂ ਕਿ ਵੀ ਇਹ ਟਰਮ ਹੈ ਅਸੀਂ ਪਾਣੀ 'ਚ ਤਾਂ ਨਹੀਂ ਪਾਣੀ ਤਾਂ ਡੁੱਬਣਾ ਹੀ ਕਹਿੰਦੇ ਆ ਪਰ ਮਤਲਬ ਇਹ ਹੈ ਕਿ ਜਦੋਂ ਉਹਦਾ ਸਾਰਾ ਕੁਛ ਹੀ ਪਾਣੀ ਦੇ ਹਵਾਲੇ ਹੋ ਗਿਆ। ਸੋ ਜਦੋਂ ਸੁਨਾਮੀ ਹੈ ਹੁਣ ਹੜ੍ਹ ਦੇ ਵਿੱਚ ਹੀ ਸਭ ਕੁਝ ਰੁੜ ਜਾਂਦਾ। ਜਦੋਂ ਸੁਨਾਮੀ ਆਏ ਸੁਨਾਮੀ ਤਾਂ ਤੂਫਾਨ ਹੀ ਆਣਾ ਤੇ ਉਸ ਤੂਫਾਨ ਦੇ ਵਿੱਚ ਭਾਰਤ ਮਾਤਾ ਦੀ ਜਿਹੜੀ ਹੈ ਉਹ ਕਬਰ ਬਣੀ। ਸੋ ਉਹਨੂੰ ਵਾਟਰੀ ਗ੍ਰੇਵ ਮਿਲੀ। ਸੋ ਅਸੀਂ ਉਹਨਾਂ ਸਾਰਿਆਂ ਦਾ ਹੀ ਕਿਉਂਕਿ ਹੰਡਰਡਸ ਆਫ ਕਾਮੈਂਟਸ ਨੇ ਰਾਈਟ ਅਪਸ ਨੇ ਕੁਛ ਨੇ ਬੜੇ ਪਾਰਟਿਕੂਲਰ ਭਾਵਕ ਅੰਦਾਜ਼ ਦੇ ਵਿੱਚ ਵੀ ਲਿਖਿਆ। ਅਸੀਂ ਸਭ ਦਾ ਸਾਂਝਾ ਸ਼ੁਕਰੀਆ ਅਦਾ ਕਰਦੇ। ਭਾਰਤ ਇਹ ਠੀਕ ਹੈ ਕਿ ਵੀ ਬਹੁਤ ਵਾਰ ਤੁਸੀਂ ਝੂਠੇ ਪ੍ਰੋਪੇਗੈਂਡੇ ਦਾ ਸਹਾਰਾ ਲੈ ਕੇ ਇੱਕ ਆਪਣੀ ਉਸ ਕਿਸਮ ਦੀ ਇਮੇਜ ਬਿਲਡਿੰਗ ਕਰਦੇ ਹੋ। ਫਿਰ ਤੁਹਾਨੂੰ ਲੱਗਦਾ ਹੈ ਕਿ ਵੀ ਹੁਣ ਜੋ ਤੁਸੀਂ ਸੌਦਾ ਵੇਚਣਾ ਸੀ ਉਹ ਬੜਾ ਸਫਲਤਾ ਦੇ ਨਾਲ ਵਿਕਿਆ ਔਰ ਦੁਨੀਆ ਜਿਹੜੀ ਹੈ ਉਹ ਤੁਹਾਡੇ ਤੇ ਜਿਹੜੀ ਆ ਬਹੁਤ ਰਸ਼ਕ ਕਰਦੀ ਹੈ। ਔਰ ਇਸ ਪੀਰੀਅਡ 'ਚ ਅਸੀਂ ਜੇ 75 ਸਾਲਾਂ 'ਚ ਖਾਸ ਤੌਰ 'ਤੇ 47 ਤੋਂ ਬਾਅਦ ਦੇ ਦੌਰ ਵਾਲੀ ਦੇਖੀਏ ਤੇ ਕੁਝ ਚੀਜ਼ਾਂ ਨੂੰ ਤਾਂ ਭਾਰਤ ਨੇ ਆਪਣਾ ਸੌਫਟ ਪਾਵਰ ਬਣਾ ਕੇ ਵੈਸਟਰਨ ਵਰਲਡ ਇਨ ਜਨਰਲ ਔਰ ਅਮਰੀਕਾ ਇਨ ਪਾਰਟਿਕੂਲਰ ਉਹਦੇ 'ਚ ਆਪਣੀ ਥਾਂ ਬਣਾਈ ਜਿਨ੍ਹਾਂ ਦੇ ਵਿੱਚ ਖਾਸ ਤੌਰ 'ਤੇ ਸਪਿਰਿਚੁਅਲਿਟੀ ਦੇ ਨਾਂ ਥੱਲੇ ਯੋਗਾ ਦੀ ਪ੍ਰਮੋਸ਼ਨ ਔਰ ਪੋਲੀਟੀਕਲ ਟੂਲ ਦੇ ਤੌਰ 'ਤੇ ਪੋਲੀਟੀਕਲ ਸਮਝੌਤਾਵਾਦੀ ਜਾਂ ਪੀਸ ਦੇ ਤੌਰ 'ਤੇ ਗਾਂਧੀ ਨੂੰ ਮਹਾਤਮਾ ਦੇ ਲੈਵਲ ਤੱਕ ਪਹੁੰਚਾਉਣਾ ਤੇ ਮਹਾਤਮਾ ਨੂੰ ਫਿਰ ਐਟਨਬਰਗ ਔਰ ਦੂਸਰਿਆਂ ਦੇ ਰਾਹੀਂ ਮਿਲੀਅਨਸ ਆਫ ਡਾਲਰਸ ਜਿਹੜੇ ਇੰਡੀਅਨ ਗਵਰਨਮੈਂਟ ਨੇ ਖਰਚ ਕੀਤੇ ਗਾਂਧੀ ਫਿਲਮ ਦੇ ਲਈ ਉਸ ਨੂੰ ਬੁੱਧ ਦੇ ਸਟੇਟਸ ਤੱਕ ਔਰ ਜੀਸਸ ਦੇ ਸਟੇਟਸ ਤੱਕ ਪਹੁੰਚਾ ਦੇਣਾ ਹੈ ਐਪੋਸਟਲ ਆਫ ਪੀਸ ਕਿ ਵੀ ਉਹ ਸਾਰੇ ਦਾ। ਸੋ ਕਾਂਗਰਸ ਦੌਰ ਨੇ ਇਹ ਦੋ ਇਮੇਜ ਜਿਹੜੇ ਨੇ ਇਹ ਦਿੱਤੇ ਕਿਉਂਕਿ ਉਦੋਂ ਤੱਕ ਜਿਹੜਾ ਭਾਰਤ ਦਾ ਇਮੇਜ ਜੇ ਤੁਸੀਂ ਉਸ ਦੌਰ ਦੀਆਂ ਇਹਨਾਂ ਦੀਆਂ ਬਹੁਤ ਸਾਰੀਆਂ ਕਲਾਕ੍ਰਿਤੀਆਂ ਵੀ ਦੇਖੋ ਜਾਂ ਅਮਰੀਕਨ ਜਾਂ ਦੂਜੇ ਤੇ ਉਹਦੇ ਲਈ ਜਾਂ ਤਾਂ ਮੈਜੀਸ਼ੀਅਨ ਸੀ ਉਹਨਾਂ ਦੇ ਪੱਗ ਵੀ ਬੰਗਾਲੀ ਸਟਾਈਲ ਬੰਨੀ ਹੁੰਦੀ ਸੀ ਤੇ ਉਹ ਲੈ ਕੇ ਪਾਈਪ ਕਰ ਰਿਹਾ ਔਰ ਜਿਹੜਾ ਇੱਕ ਕੁਛ ਆਪਣੇ ਟ੍ਰਿਕ ਦਿਖਾ ਰਿਹਾ ਮੈਜਿਕ ਟ੍ਰਿਕ ਤੇ ਦੂਸਰਾ ਸਪੇਰੇ ਦਾ ਇਮੇਜ ਸੀ ਕਿ ਉਹਨੇ ਬੀਨ ਵਜਾ ਰਿਹਾ ਵੀ ਸੱਪ ਕੱਢਦੇ ਨੇ ਤੇ ਸਨੇਕ ਚਾਰਮਰ ਉਹਨਾਂ ਨੂੰ ਕਹਿੰਦੇ ਸੀ ਜਿਹੜਾ ਸਪੇਰਾ ਕਿ ਸਨੇਕ ਚਾਰਮਰ ਔਰ ਦੂਸਰੇ ਤੇ ਬਾਕੀ ਲੈਂਡ ਆਫ ਹੰਗਰੀ ਪੀਪਲ। ਸੋ ਇਹਨਾਂ ਨੇ ਬੜੀ ਹਾਲਾਂ ਹੰਗਰ ਤਾਂ ਉੱਥੇ ਚੱਲ ਹੀ ਰਹੀ ਸੀ ਲਗਾਤਾਰਤਾ ਨਾਲ ਅਮਰੀਕਨ ਕਣਕ ਤੇ ਹੀ ਪਲਦੇ ਸੀ 60ਵੇਂ ਤੱਕ ਵੀ। ਲੇਕਿਨ ਇਹ ਇਮੇਜ ਕਿ ਜੀ ਭਾਰਤ ਜਿਹੜਾ ਹੈ ਬਹੁਤ ਵੱਡਾ ਸਪਿਰਿਚੁਅਲਿਟੀ ਦਾ ਔਰ ਥਰਡ ਔਰ ਆਪਣੇ ਵਿਦਨ ਸਬ ਕੰਟੀਨੈਂਟ 'ਚ ਹੀ ਨਹੀਂ ਰਾਦਰ ਸਾਊਥ ਏਸ਼ੀਆ 'ਚ ਭਾਰਤ ਨੂੰ ਬਾਕੀ ਕਲਚਰਸ ਨੂੰ ਜਿਹੜਾ ਹੈ ਉਹ ਆਪਣੇ 'ਚ ਜਜ਼ਬ ਕਰਨ ਦੇ ਲਈ ਜਿਹੜੀ ਮੁੰਬਈਆ ਫਿਲਮ ਇੰਡਸਟਰੀ ਜਿਹਨੂੰ ਹੁਣ ਬਾਲੀਵੁੱਡ ਕਹਿੰਦੇ ਨੇ ਉਹਨੇ ਬਹੁਤ ਐਜ਼ ਏ ਸੌਫਟ ਪਾਵਰ ਕੰਮ ਕੀਤਾ। ਜਿਹੜਾ ਭਾਰਤ ਨਾਂ ਦਾ ਕੋਈ ਮੁਲਕ ਜਾਂ ਕੋਈ ਕਨਸੈਪਟ ਨਹੀਂ ਸੀ ਉਸ ਨੂੰ ਕਿਵੇਂ ਫਿਲਮੀ ਕਹਾਣੀਆਂ ਗਾਣੇ ਔਰ ਉਹਨਾਂ ਸਾਰਿਆਂ ਦੇ ਰਾਹੀਂ ਉਹ ਉਹਨਾਂ ਨੇ ਬਾਲੀਵੁੱਡ ਦੀ ਸੌਫਟ ਪਾਵਰ ਰਾਹੀਂ ਐਵੇਂ ਨਹੀਂ ਮੋਦੀ ਦੇ ਜਾਂ ਇਹ ਪ੍ਰਾਣ ਪ੍ਰਤਿਸ਼ਠਾ ਦੇ ਨਾਂ ਥੱਲੇ ਰਾਮ ਮੰਦਰ ਦੇ ਉੱਥੇ ਫਿਲਮੀ ਐਕਟਰਾਂ ਦਾ ਤੇ ਦੂਜਿਆਂ ਦਾ ਕੀ ਕੰਮ ਹੈ ਕਿਉਂਕਿ ਉਹਨਾਂ ਨੂੰ ਪਤਾ ਹੈ ਵੀ ਉਹਨਾਂ ਰਾਹੀਂ ਇਹਨਾਂ ਨੇ ਕੀ ਰੋਲ ਹੁਣ ਤਾਂ ਨੰਗੇ ਚਿੱਟੇ ਹੋ ਕੇ ਆ ਗਏ ਜੀ। ਗੁਜਰਾਤ ਫਾਈਲ ਆਪਣੇ ਬਣਾ ਦਿੱਤੀ, ਕਸ਼ਮੀਰ ਫਾਈਲਸ ਬਣਾ ਦਿੱਤੀ ਜਾਂ ਬਾਹੂਬਲੀ ਬਣਾ ਦਿੱਤੀ ਤੇ ਉਹ ਪਤਾ ਨਹੀਂ ਕੀ ਬਜਰੰਗ ਬਲੀ ਕਿ ਕੀ ਕਿਸ ਕਿਸਮ ਦੀਆਂ ਫਿਲਮਾਂ ਜਿਹੜੀਆਂ ਨੇ ਉੱਥੋਂ ਕ੍ਰੀਏਟ ਹੋ ਰਹੀਆਂ ਨੇ ਔਰ ਉਹਦੇ 'ਚ ਹਰ ਇੱਕ ਦੌੜ ਰਿਹਾ। ਅਗਨੀਹੋਤਰੀ ਵਰਗੇ ਖੜੇ ਕੀਤੇ ਹੋਏ ਨੇ ਜਿਨ੍ਹਾਂ ਨੂੰ ਵਿਵੇਕ ਅਗਨੀਹੋਤਰੀ ਤਾਂ ਕਿ ਜਿਹੜੇ ਇੱਕ ਪੂਰੇ ਐਕਟਰ ਔਰ ਦੂਸਰੇ ਜਿਨ੍ਹਾਂ ਨੂੰ ਲੱਗਦਾ ਸੀ ਮੁਸਲਮਾਨਾਂ ਦਾ ਦਬਦਬਾ ਹੈ ਕਿਉਂਕਿ ਟੈਲੈਂਟਡ ਸੀ ਸਕ੍ਰਿਪਟ ਰਾਈਟਰ ਸੀ ਮਿਊਜ਼ੀਸ਼ੀਅਨ ਸੀ ਔਰ ਜਿਨ੍ਹਾਂ ਨੇ 47 'ਚ ਈਵਨ ਪਾਕਿਸਤਾਨ ਜਾਣਾ ਪਸੰਦ ਨਹੀਂ ਕੀਤਾ ਇੱਥੇ ਰਹੇ ਹੌਲੀ ਉਹਨਾਂ ਨੂੰ ਕਿਵੇਂ ਸਾਈਡ ਲਾਈਨ ਕੀਤਾ ਗਿਆ ਇਹ ਅਸੀਂ ਬੜਾ ਕਲੀਅਰਲੀ ਦੇਖ ਸਕਦੇ ਹਾਂ। ਸੋ ਵਿਦਨ ਸਬ ਕੰਟੀਨੈਂਟ ਉਹ ਸਾਰੇ ਖਿੱਤੇ ਦੇ ਵਿੱਚ
ਇਹ ਜਿਹੜੀ ਮੁੰਬਈਆ ਫਿਲਮ ਇੰਡਸਟਰੀ ਹੈ ਇਹ ਸੌਫਟ ਪਾਵਰ, ਪਰ ਬਾਹਰ ਜਿਨ੍ਹਾਂ ਦਾ ਮੈਂ ਜ਼ਿਕਰ ਕੀਤਾ ਹੈ ਇਸ ਅੰਦਾਜ਼। ਫਿਰ ਜਦੋਂ 2014 ਚ ਪੂਰੀ ਤਰ੍ਹਾਂ ਖੁੱਲ੍ਹ ਕੇ ਹਿੰਦੂਤਵੀਆਂ ਦੇ ਕੋਲ ਇਹ ਬੈਟਨ ਆਜ਼ਾਦੀ ਦਾ ਆਇਆ। ਹਾਲਾਂ ਜਿਹੜਾ ਅਟਲ ਬਿਹਾਰੀ ਵਾਜਪਾਈ ਉਸ ਤੋਂ ਪਹਿਲਾਂ 3 ਵਾਰ ਪ੍ਰਧਾਨ ਮੰਤਰੀ ਰਿਹਾ, ਪਰ ਕਿਉਂਕਿ ਉਹ ਇੰਡੀਪੈਂਡੈਂਟ ਉਹਨਾਂ ਦੇ ਕੋਲ ਮੈਜੋਰਿਟੀ ਨਹੀਂ ਸੀ, ਸੋ ਮਿਕਸ ਵੈਜੀਟੇਬਲ ਦੇ ਵਿੱਚ ਜਿੰਨਾ ਕੋ ਪੁਸ਼ ਕਰ ਸਕਦੇ ਸੀ ਉਹ ਉਹਨਾਂ ਨੇ ਟੀਵੀ ਚੈਨਲਸ ਰਾਹੀਂ ਆਪਣੇ ਜਿਹੜੇ ਮਿਥਿਕ ਸੀ, ਜਿਹੜੇ ਝੂਠੇ ਔਰ ਫਰਜ਼ੀ ਔਰ ਫੈਂਟੈਸੀ ਦੇ ਗॉड ਬਣਾਏ ਹੋਏ, ਉਹ ਕਿੰਨੇ ਫੀਚਰ ਔਰ ਕਿੰਨੇ ਸ਼ੁਰੂ। ਔਰ ਇਸ ਪੀਰੀਅਡ 'ਚ ਹੀ ਇਕੱਲੀ ਫਿਲਮ ਇੰਡਸਟਰੀ ਨੂੰ ਹੀ ਜੇ ਦੇਖੀਏ ਤੇ ਰਾਮਾਇਣ ਔਰ ਮਹਾਭਾਰਤਾ ਵਰਗੇ ਜਿਹੜੇ ਸੀਰੀਅਲ ਕ੍ਰੀਏਟ ਕੀਤੇ ਗਏ ਉਹ ਕਿਵੇਂ। ਹੁਣ ਜੇ ਤੁਸੀਂ ਦੇਖੋਗੇ ਅੱਜ ਰਾਮ ਮੰਦਰ ਪ੍ਰਤਿਸ਼ਠਾ ਦੇ ਨਾਂ ਥੱਲੇ ਜਿੰਨੀ ਹਾਈਪ ਹੈ, ਇਸ ਦੇ ਲਈ ਕਿੰਨੇ ਵਰੇ ਜਿਹੜੇ ਨੇ ਉਹ ਉਹਨਾਂ ਨੇ 80s ਦੇ ਵਿੱਚ ਰਾਮਾਇਣ ਸੀਰੀਅਲ ਬਣਦਾ ਜਦੋਂ ਐਨ ਬਾਜ਼ਾਰ ਬੰਦ ਹੋ ਜਾਂਦਾ ਸੀ, ਉਹ ਟੀਵੀ ਸੈੱਟ ਦੇ ਮੂਹਰੇ ਲੋਕ ਬੈਠੇ ਹੋਏ, ਔਰ ਜਿਹੜੇ ਉਹਦੇ 'ਚ ਐਕਟਿੰਗ ਕਰਨ ਵਾਲੇ ਸੀ ਉਹ ਜਿੱਥੇ ਵੀ ਜਾਂਦੇ ਸੀ ਲੋਕ ਸੱਚਮੁੱਚ ਉਹਨਾਂ ਨੂੰ ਮੱਥਾ ਟੇਕਦੇ ਸੀ। ਹਾਲਾਂ ਬਾਅਦ ਜਦੋਂ ਅਸੀਂ ਸੀਰੀਅਲ ਖਤਮ ਹੋਇਆ ਫਿਰ ਆ ਗਿਆ ਜੀ ਸੀਤਾ ਸਿਗਰਟ ਪੀਂਦੀ ਫੜੀ ਗਈ ਤੇ ਰਾਮ ਜੀ ਜਿਹੜੇ ਨੇ ਉਹ ਚਸਕੇ ਲਾਉਂਦੇ ਫੜੇ ਗਏ। ਔਰ ਹੁਣ ਵੀ ਕੱਲ ਪਰਸੋਂ ਵੀ ਮੈਂ ਦੇਖ ਰਿਹਾ ਸੀ ਕਿ ਰਾਮਾਇਣ ਕੀ ਅਸਲੀ ਸੀਤਾ ਬੁੱਧ ਧਰਮ में शामिल, ਉਹ ਕੋਈ ਬੁੱਧਿਸਟ ਬਣ ਗਈ ਹੈ। ਸੋ ਮਤਲਬ ਇਹ ਹੈ ਕਿ ਵੀ ਇਸ ਲੈਵਲ ਦੇ ਉੱਤੇ ਉਹਨਾਂ ਨੇ ਆਪਣਾ ਉਹ ਸਾਰਾ ਬਣਾਉਣ ਦੇ ਲਈ ਬੜੀ ਸਿਸਟਮੈਟਿਕਲੀ ਇਹ ਸਾਰੇ ਨੂੰ ਪੁਸ਼ ਕੀਤਾ। ਤੇ ਜਦੋਂ 2014 ਚ ਜਨਾਬੇ ਆਲਾ ਮੋਦੀ ਜੀ ਆਏ, ਸੋ ਉਹਨਾਂ ਨੇ ਤਾਂ ਨਵੀਆਂ ਟਰਮਸ ਜਿਹੜੀਆਂ ਕੋਇਨ ਕੀਤੀਆਂ। ਅੱਜ ਕੱਲ੍ਹ ਵੀ ਵੈਸੇ ਆਜ਼ਾਦੀ ਕਾ ਅੰਮ੍ਰਿਤ ਕਾਲ ਚੱਲ ਰਿਹਾ ਅੱਜ ਕੱਲ੍ਹ, ਹੁਣ ਉਹਨੇ ਕਿਹਾ ਜੀ ਅੰਮ੍ਰਿਤ ਕਾਲ ਹੈ ਭਾਰਤ ਬਾਰੇ, ਉਹਨੇ ਕਿਹਾ ਇਹ ਵਿਸ਼ਵ ਗੁਰੂ ਬਣ ਗਿਆ। ਨਵਾਂ ਫਰੇਜ਼, ਉਹ ਪੁਰਾਣੇ ਤਾਂ ਜਿਹੜੇ ਸੀ ਉਹੀ ਕਹਿੰਦੇ ਸੀ ਕਿ ਜੀ ਦੇਖੋ ਯੂ ਆਰ ਦਾ ਗ੍ਰੇਟੈਸਟ ਡੈਮੋਕ੍ਰੇਸੀ, ਵੀ ਆਰ ਦਾ ਲਾਰਜੈਸਟ ਡੈਮੋਕ੍ਰੇਸੀ। ਇਹਨੇ ਸ਼ੁਰੂ ਕਰਤਾ ਮਦਰ ਆਫ ਡੈਮੋਕ੍ਰੇਸੀਜ਼। ਅਸੀਂ ਤਾਂ ਜਦੋਂ ਅਜੇ ਤੁਸੀਂ ਜੰਮੇ ਵੀ ਨਹੀਂ ਸੀ, ਤੁਸੀਂ ਉਦੋਂ ਅਜੇ ਆਪਣੇ ਪਾਣੀ ਦੇ ਵਿੱਚ ਦੱਬੇ ਹੋਏ ਸੀ ਯੂਰਪ ਦੇ, ਔਰ ਦੂਸਰੇ ਠੰਡ 'ਚ ਤੁਹਾਨੂੰ ਰੋਟੀ ਪਕਾਉਣੀ ਵੀ ਨਹੀਂ ਸੀ ਆਉਂਦੀ। ਅਸੀਂ ਉਦੋਂ ਵੀ ਡੈਮੋਕ੍ਰੇਸੀ ਸੀ ਸਾਡੇ ਕੋਲ, ਅਸੀਂ ਇਸ ਲਈ ਸਾਰੀਆਂ ਜਮਹੂਰੀਅਤ ਦੀ ਮਾਂ ਅਸੀਂ ਮਦਰ ਆਫ ਡੈਮੋਕ੍ਰੇਸੀ। ਇਹ ਇਮੇਜ ਵੇਚਦੇ G20 ਤੱਕ ਤੁਸੀਂ ਦੇਖੋ ਕਿ ਉਸ ਹਾਈਪ ਦੇ ਉੱਤੇ ਲੈ ਗਏ, ਜਿੱਥੇ ਬਹੁਤਿਆਂ ਨੂੰ ਲੱਗਣ ਲੱਗ ਗਿਆ ਵੀ ਵਾਕਈ ਭਾਰਤ ਜਿਹੜਾ ਵਿਸ਼ਵ ਗੁਰੂ ਬਣ ਗਿਆ। ਆਪਣਾ ਵੀ ਇੱਕ ਤਬਕਾ ਜਿਹੜਾ ਇਹਨਾਂ ਦੇ ਪ੍ਰੋਪੇਗੈਂਡੇ ਦਾ ਸ਼ਿਕਾਰ ਹੁੰਦਾ, ਪਰ ਹਕੀਕਤ ਤਾਂ ਇਹੀ ਹੈ ਕਿ ਵੀ ਤੁਸੀਂ ਕਿੰਨੀ ਕੁ ਦੇਰ ਜਿਹੜਾ ਹੈ ਉਸ ਕੂੜ ਦੇ ਉੱਤੇ, ਝੂਠ ਦੇ ਉੱਤੇ, ਔਰ ਇਸ ਸਾਰੇ 'ਚੋਂ ਇਕੱਲਾ ਇਹੀ ਨਹੀਂ ਕਿ ਵਿਸ਼ਵ ਗੁਰੂ ਦਾ ਇਮੇਜ ਉਹਨਾਂ ਨੇ ਬਣਾਉਣ ਦੀ ਕੋਸ਼ਿਸ਼ ਕੀਤੀ, ਉਹਨਾਂ ਨੇ ਬਿਹੇਵ ਇੱਕ ਰੋਗ ਸਟੇਟ ਵਾਂਗ ਕਰਨਾ ਸ਼ੁਰੂ ਕੀਤਾ। ਔਰ ਜ਼ਾਹਰ ਹੈ ਇਸ ਗੱਲ ਬਾਰੇ ਕੋਈ ਸ਼ੱਕ ਨਹੀਂ। ਕੱਲ੍ਹ ਹੀ ਮੈਂ ਇੱਕ ਜਿਹੜਾ ਐਜੂਕੇਸ਼ਨਿਸਟ ਕੋਚਿੰਗ ਕਲਾਸਿਸ ਲੈਂਦਾ ਹੈ, ਹਾਲਾਂ ਫਿਰਕੂ ਆਦਮੀ ਹੈ, ਪਰ ਉਹ ਇਹ ਕਹਿ ਰਿਹਾ ਸੀ ਕਿ ਬ੍ਰਾਹਮਣ ਨੇ ਤਾਂ 3000 ਸਾਲ ਐਜੂਕੇਸ਼ਨ ਦੀ ਰਿਜ਼ਰਵੇਸ਼ਨ ਹੀ ਉਹਦੇ ਕੋਲ ਸੀ ਵੀ ਉਹਨਾਂ ਨੇ 3000 ਸਾਲ ਤੱਕ ਕਿਸੇ ਨੂੰ, ਬਾਕੀਆਂ ਦੇ ਕੋਲ ਤਾਂ 75 ਸਾਲ ਪਹਿਲਾਂ ਹੀ ਆਇਆ, ਜਾਂ ਅੰਗਰੇਜ਼ਾਂ ਦੇ 200 ਸਾਲ ਪਹਿਲਾਂ ਥੋੜ੍ਹੀ ਬਹੁਤ ਉਹਨਾਂ ਨੇ ਅਪਰਚੁਨਿਟੀਜ਼ ਖੋਲ੍ਹੀਆਂ। ਉਹਨਾਂ ਨੇ ਕਿਹਾ ਜੀ 3000 ਸਾਲ ਤੋਂ ਉਹਦੀ ਰਿਜ਼ਰਵੇਸ਼ਨ ਹੀ ਸੀ ਹਰ ਚੀਜ਼ 'ਤੇ, ਉਹਦੇ 'ਚ ਕੋਈ ਦੋ ਰਾਵਾਂ ਨਹੀਂ, ਕਿਸੇ ਨੂੰ ਜਦੋਂ ਪੜ੍ਹਨ ਹੀ ਨਹੀਂ ਦੇਣਾ, ਬਾਕੀਆਂ ਦਾ ਤਾਂ ਇੰਟੈਲੈਕਟ ਡਿਵੈਲਪ ਨਹੀਂ ਹੋਣ ਦਿੱਤਾ, ਔਰ ਉਸ ਦੇ ਥੱਲੇ ਹੀ ਜਿਹੜਾ ਉਹ ਵਿਦਿਆ ਦੇਣ ਦਾ ਹੱਕ ਜਿਹੜਾ ਹੈ ਉਹ ਬ੍ਰਾਹਮਣ ਦੇ ਕੋਲ ਹੈ, ਔਰ ਉਹਨੇ ਆਪਣੀ ਪਾਵਰ ਸੈਂਟਰਲਾਈਜ਼ ਰੱਖੀ। ਔਰ ਇਸ ਲਈ ਉਹਨੂੰ ਇਹ ਹਰ ਟੈਕਟਿਕ ਦਾ ਪਤਾ ਹੈ। ਜਿਵੇਂ ਅੱਜ ਹੀ ਸਾਡੇ ਇੱਕ ਵੀਰ ਸੈਕਰਾਮੈਂਟੋ ਤੋਂ ਕਹਿ ਰਹੇ ਸੀ ਕਿ ਜੀ ਤੁਸੀਂ ਬਿਲਕੁਲ ਠੀਕ ਕਿਹਾ ਸੀ ਕਿ ਵੀ ਇਹਨਾਂ ਨੇ ਜਿਹੜਾ ਰੈਫਰੈਂਡਮ 2020 ਹੈ ਇਹਦੀ ਖਬਰ ਗਾਇਬ। ਮੈਂ ਕਿਹਾ ਜੀ ਮੈਨੂੰ ਇੰਡੀਕੇਸ਼ਨ ਸੀ, ਔਰ ਅੱਜ ਦੀ ਆਵਾਜ਼ ਪ੍ਰੋਗਰਾਮ 'ਚ ਵੀ ਇੱਕ ਸਵਾਲ ਦੇ ਜਵਾਬ 'ਚ ਮੈਂ ਕਿਹਾ ਕਿ ਵੀ ਜਦੋਂ ਅਮਰੀਕਾ 'ਚ ਸਿਵਿਕ ਸੈਂਟਰ ਦੇ ਵਿੱਚ ਵੋਟਾਂ ਦਾ ਫੈਸਲਾ ਹੋਇਆ, ਭਾਵੇਂ 10 ਦਿਨ ਪਹਿਲਾਂ ਹੀ ਹੋਇਆ, ਔਰ ਇੰਡੀਅਨ ਮੀਡੀਆ ਬਿਲਕੁਲ ਸੱਪ ਸੁੰਘਿਆ ਹੋਇਆ ਸੀ, ਕੋਈ ਰਿਐਕਸ਼ਨ ਨਹੀਂ ਕਿ ਜੀ ਇੰਨੀ ਗਵਰਨਮੈਂਟ ਆਫੀਸ਼ੀਅਲ ਸਾਈਟ ਦੇ ਉੱਤੇ ਤੁਸੀਂ ਕਿਵੇਂ ਥਾਂ ਦੇ, ਨਾ ਹੀ ਅਮਰੀਕਾ ਦੇ ਖਿਲਾਫ ਕੋਈ ਚੱਲ ਰਿਹਾ ਸੀ ਕਿ ਅਮਰੀਕਾ ਸੈਪਰੇਟਿਜ਼ਮ ਨੂੰ ਵਧਾਵਾ ਦੇ। ਤੇ ਮੈਂ ਕਿਹਾ ਮੈਨੂੰ ਇਹਦੀ ਇੰਡੀਕੇਸ਼ਨ ਹੋ ਗਈ ਵੀ ਜਿਵੇਂ ਜੋ ਸਟ੍ਰੈਟਜੀ ਇਹਨਾਂ ਨੇ ਕੈਨੇਡਾ ਔਰ ਆਸਟ੍ਰੇਲੀਆ ਦੇ ਵਿੱਚ, ਉੱਥੇ ਤਾਂ ਹਕੂਮਤਾਂ ਦੇ ਖਿਲਾਫ ਇਹ ਸਪੇਸ ਦੇ ਰਹੇ ਨੇ, ਅੱਤਵਾਦੀਆਂ ਨੂੰ ਮੋਰਚਾ ਖੋਲ੍ਹ ਦਿੰਦੇ ਸੀ, ਇੱਥੇ ਇਹਨਾਂ ਨੇ ਇਹੋ ਜਿਹਾ ਕੁਛ ਨਹੀਂ ਕਰਨਾ ਹੈ, ਇੱਥੇ ਖਾ ਜਾਣਗੇ। ਔਰ ਮੈਨੂੰ ਇਹ ਵੀ ਜਦੋਂ ਸੀ ਕਿ ਜੀ ਕਵਰੇਜ, ਕਿ ਮੈਂ ਕਿਹਾ ਜੀ ਕੋਈ ਕਵਰੇਜ ਨਹੀਂ ਹੋਣੀ, ਬਿਲਕੁਲ ਇਹਨਾਂ ਨੇ ਕਿ ਵੀ ਹੈਵਨਟ ਹਰਡ ਇਟ, ਵੀ ਹੈਵਨਟ ਸੀਨ ਇਟ, ਨਾ ਅਸੀਂ ਦੇਖਿਆ ਨਾ ਅਸੀਂ ਸੁਣਿਆ, ਵੀ ਬਿਲਕੁਲ ਇਹਨੂੰ। ਔਰ ਬਿਲਕੁਲ ਐਗਜ਼ੈਕਟਲੀ ਤੁਸੀਂ ਦੇਖੋ ਹੁਣ ਤਾਂ ਜਿਹੜਾ ਤੀਸਰਾ ਦਿਨ ਹੈ, ਬਿਲਕੁਲ ਕਿਤੇ ਕੋਈ ਕਾਮੈਂਟਰੀ ਨਹੀਂ, ਕੋਈ ਈਵਨ ਆਰਟੀਕਲ ਨਹੀਂ ਕਿ ਭਾਈ
ਜਿਹੜਾ ਹੈ ਕਿ ਵੀ ਉਹਨਾਂ ਦਾ ਮੀਡੀਆ ਕਹਿ ਰਿਹਾ ਕਿ ਓਵਰ 100,000 ਪੀਪਲ ਸ਼ੋਡ ਅਪ ਸੈਕਰਾਮੈਂਟੋ ਬੀ ਤੋਂ ਲੈ ਕੇ ਸੈਕਰਾਮੈਂਟੋ ਸਟੈਂਡਰਡ ਤੱਕ। ਪਰ ਇੰਨੀ ਵੱਡੀ ਗੈਦਰਿੰਗ ਨੂੰ ਔਰ ਇੰਨਾ ਜਿਹੜਾ ਜ਼ਬਰਦਸਤ ਮਾਹੌਲ ਨੂੰ ਕੋਈ ਵੀ ਮੀਡੀਆ ਚੈਨਲ ਕਿਵੇਂ ਇਗਨੋਰ ਕਰ ਸਕਦਾ। ਪਰ ਇਹਦੇ ਤੋਂ ਸਾਨੂੰ ਸਿੱਖਣ ਦੀ ਲੋੜ ਹੈ। ਸਾਨੂੰ ਇਹ ਲੱਗਦਾ ਹੁੰਦਾ ਵੀ ਹਰ ਸਿਚੁਏਸ਼ਨ 'ਤੇ ਜੇ ਅਸੀਂ ਕਮੈਂਟ ਨਾ ਕਰੀਏ ਤਾਂ ਪਤਾ ਨਹੀਂ ਉਹ ਵਕਤ ਜਿਹੜਾ ਸਾਡੇ ਹੱਥੋਂ ਨਿਕਲ ਜਾਣਾ। ਇਹ ਸਾਨੂੰ ਇਹਨਾਂ ਤੋਂ ਸਿੱਖਣ ਦੀ ਲੋੜ ਹੈ ਵੀ ਕਿੱਥੇ ਸਾਇਲੈਂਟ ਹੋ ਜਾਣਾ, ਕਿੱਥੇ ਜਿਹੜਾ ਅਸੀਂ ਉਸ ਸਾਰੇ ਨੂੰ ਪ੍ਰਗਟ ਕਰਨਾ ਹੈ ਕਿਸੇ ਵੀ ਚਾਹਨਾ ਨੂੰ। ਹੁਣ ਇੰਨੀ ਲੰਬੀ ਚੌੜੀ ਭੂਮਿਕਾ ਮੈਂ ਇਸ ਲਈ ਦਿੱਤੀ ਕਿ ਭਾਈ 29 ਨਵੰਬਰ ਤੋਂ ਅਸਲ 'ਚ ਜਿਹੜਾ ਪਲਾਟ ਜੂਨ ਦੇ ਮਹੀਨੇ 'ਚ ਇਹਨਾਂ ਨੇ ਭਾਈ ਹਰਦੀਪ ਸਿੰਘ ਨਿੱਜਰ ਦੇ ਕੋਲਡ ਬਲੱਡਡ ਮਰਡਰ ਤੋਂ ਬਾਅਦ ਗੁਰਪਤਵੰਤ ਸਿੰਘ ਪੰਨੂ ਮਰਡਰ ਪਲਾਟ ਜਿਹਦਾ ਨਾਂ ਰੱਖਿਆ ਗਿਆ, ਉਹ ਵਿਢੀ ਜੂਨ ਮਹੀਨੇ 'ਚ ਇਹਨਾਂ ਨੇ ਐਂਡ ਕਰ ਦੇਣਾ ਸੀ। ਕਿੰਨੇ ਇਹਨਾਂ ਦੇ ਨਿਸ਼ਾਨੇ 'ਤੇ ਸੀ, ਕਿੰਨੇ ਨਹੀਂ, ਉਹ ਟਰਾਇਲ ਦੀ ਡੀਟੇਲ ਦੇ ਵਿੱਚ ਆਏਗਾ ਜੇ ਕੁਛ ਇਸ ਕਿਸਮ ਦੇ ਡਾਕੂਮੈਂਟ ਸਾਹਮਣੇ ਆਏ। ਔਰ ਇਹੀ ਜੂਨ ਦਾ ਮਹੀਨਾ ਸੀ ਜਦੋਂ ਕਿ ਜਿਹੜਾ 19 ਤੋਂ 22 ਜੂਨ ਤੱਕ ਮੋਦੀ ਜਿਹੜਾ ਹੈ ਉਹ ਅਮਰੀਕਾ ਦੀ ਧਰਤੀ 'ਤੇ ਸੀ ਜੀ। ਬਾਈਡਨ ਦੇ ਨਾਲ 22 ਜੂਨ ਨੂੰ ਜਿਹੜਾ ਹੈ ਉਸ ਦੀ 1-to-1 ਮੀਟਿੰਗ ਸੀ। ਔਰ ਉਸ ਤੋਂ ਪਹਿਲਾਂ ਕਿਉਂਕਿ ਇਹਨਾਂ ਦੇ 2+2 ਡਾਇਲੋਗ ਦੇ ਵਿੱਚ ਵੀ ਡਿਫੈਂਸ ਮਿਨਿਸਟਰ ਔਰ ਦੂਜੇ ਹੋ ਕੇ ਗਏ ਸੀ। ਔਰ ਜਿਹੜੀ ਡੀਲ ਮੋਦੀ ਦੀ ਐਨ ਆਮਦ ਤੋਂ ਪਹਿਲਾਂ ਹਫ਼ਤਾ ਪਹਿਲਾਂ ਫਾਈਨਲ ਇੱਕ ਹੋਈ ਸੀ, ਉਹ ਡੀਲ ਸੀ $3 ਬਿਲੀਅਨ ਦੀ ਡਰੋਨ ਡੀਲ। ਔਰ ਉਹਦੇ 'ਚ ਕਿਉਂਕਿ ਇਹ ਜਿਹੜੀ ਇਨਵੈਸਟੀਗੇਟਿਵ ਸਟੋਰੀ ਹੈ ਜਾਂ ਇਨਕਸ਼ਾਫ ਹੈ ਦਾ ਵਾਇਰ ਦੀ ਹੈ, ਉਹਨਾਂ ਨੂੰ ਅਸੀਂ ਕ੍ਰੈਡਿਟ ਦਿੰਦੇ ਹਾਂ ਕਿ ਉਹਨਾਂ ਨੇ ਇਹ ਸਾਰੇ ਨੂੰ ਬੜੀ ਡੀਟੇਲ ਦੇ ਵਿੱਚ ਦੱਸਿਆ। ਔਰ ਉਦੋਂ ਇਹ ਬਿਲਕੁਲ ਸੀ ਕਿ ਡਿਫੈਂਸ ਮਿਨਿਸਟਰੀ ਸੈਟ ਟੂ ਰਿਸੀਵ LOA ਜਿਹਨੂੰ ਲੈਟਰ ਆਫ ਐਕਸੈਪਟੈਂਸ ਫॉर 31 MQ-9B ਡਰੋਨਸ ਫਰੋਮ US। ਹੁਣ ਇਹ $3 ਬਿਲੀਅਨ ਦੀ ਜਿਹੜੀ ਡਰੋਨ ਸੇਲ ਸੀ, ਇਸ ਦੇ ਵਿੱਚ 31 ਜਿਹੜੇ ਨੇ MQ-NA ਸੀ ਗਾਰਡੀਅਨ ਤੇ ਸਕਾਈ ਗਾਰਡੀਅਨ ਡਰੋਨ ਇੰਡੀਆ ਨੂੰ ਮਿਲਣੇ ਸੀ। ਔਰ ਇਹ ਜਿਹੜੀ ਹੈ ਇਸ ਦੇ ਵਿੱਚ ਜਿਹੜਾ ਹੋਰ ਜਿਹੜੀਆਂ ਚੀਜ਼ਾਂ ਨੇ 15 ਸੀ ਗਾਰਡੀਅਨ ਡਰੋਨਸ ਫॉर ਇੰਡੀਅਨ ਨੇਵੀ ਤੇ ਇੰਡੀਅਨ 에ਅਰ ਫੋਰਸ ਔਰ ਆਰਮੀ ਨੂੰ 8 ਸਕਾਈ ਗਾਰਡੀਅਨ ਡਰੋਨਸ ਈਚ। ਔਰ ਇਸ ਦੇ ਨਾਲ ਹੀ ਇੰਡੀਆ ਨੂੰ ਜਿਹੜੀਆਂ ਨੇ 6 ਬੋਇੰਗ P.1 ਲੌਂਗ ਰੇਂਜ ਮੈਰੀਟਾਈਮ ਪੈਟਰਲ 에ਅਰਕ੍ਰਾਫਟ ਔਰ ਇਸੇ ਤਰ੍ਹਾਂ ਸਪਲੀਮੈਂਟ 12 P.81 ਪੋਜ਼ਿਟਿਵ 에ਅਰਕ੍ਰਾਫਟ ਦੈਟ ਇੰਡੀਅਨ ਨੇਵੀ। ਸੋ ਇਹਦੇ 'ਚ ਤਿੰਨਾਂ ਦੀਆਂ ਹੀ ਲੋੜਾਂ ਆ ਜਾਂਦੀਆਂ ਨੇ। ਸੋ ਇਹ $3 ਬਿਲੀਅਨ ਦੀ ਜਿਹੜੀ ਡੀਲ ਹੈ, ਫਾਇਦਾ ਅਮਰੀਕਾ ਨੇ ਇਹ ਵੇਚਣੇ ਸੀ। ਔਰ $3 ਬਿਲੀਅਨ ਦਾ ਇਹ ਸੌਦਾ ਹੋ ਗਿਆ ਸੀ। ਇਹ ਜੂਨ ਦੇ ਵਿੱਚ ਆਲਮੋਸਟ ਡਨ ਡੀਲ ਸੀ। ਉਸ ਤੋਂ ਬਾਅਦ ਉਹਨੂੰ ਫੋਲੋ ਕੀਤਾ ਜਾਣਾ ਸੀ। ਹੁਣ ਅਮਰੀਕਾ ਕੋਲ ਜਦੋਂ ਇੱਕ ਪਾਸੇ ਇਹ ਡੀਲ ਹੋ ਰਹੀ ਸੀ, ਅਮਰੀਕਾ ਦੇ ਕੋਲ ਜੂਨ ਦੇ ਮਹੀਨੇ 'ਚ ਹੀ ਉਹਨਾਂ ਦੇ ਕਵਰ ਏਜੰਟ ਦੇ ਥੱਲੇ FBI ਦੀ ਇਹ ਆ ਗਈ ਕਿ ਵੀ ਇਹਨਾਂ ਨੇ ਅਸੈਸੀਨੇਸ਼ਨ ਪਲਾਟ ਉਹਨਾਂ ਦੇ ਕਿਵੇਂ ਨੇ, ਅਮਰੀਕਾ 'ਚ ਕਿਹਨੂੰ ਟਾਰਗੇਟ ਕਰਨਾ ਸੀ। ਮੇਨਲੀ ਗੁਰਪਤਵੰਤ ਸਿੰਘ ਪੰਨੂ, ਕਿਉਂਕਿ ਉਹਦੇ ਮਾਮਲੇ 'ਚ ਤਾਂ $15,000 ਦਾ ਐਕਸਚੇਂਜ ਹੋ ਗਿਆ, ਐਡਵਾਂਸ ਦੇ ਦਿੱਤਾ ਗਿਆ। ਔਰ ਨਿਖਿਲ ਗੁਪਤਾ ਜਿਹੜਾ ਹੁਣ ਚੈੱਕ ਰਿਪਬਲਿਕ 'ਚ ਜਿਹਦੀ ਡੋਲੀ ਕਿਸੇ ਵੇਲੇ ਵੀ ਤੁਰ ਸਕਦੀ ਹੈ, ਬਾਕੀ ਟਰਾਇਲ ਦੀਆਂ ਡੀਟੇਲ 'ਚ ਆਏ। ਹੁਣ ਸਾਈਨ ਵੀ ਹੋ ਗਿਆ $3 ਬਿਲੀਅਨ ਦੀ ਡਰੋਨ ਡੀਲ ਨੂੰ। ਇਹ ਡਰੋਨ ਡੀਲ ਮੋਟੇ ਤੌਰ 'ਤੇ ਕਿਹਾ ਜਾ ਰਿਹਾ, ਪਰ ਇਕਵਿਪਮੈਂਟ ਜਿਹੜੀ ਹੈ ਨੇਵੀ ਲਈ ਵੀ ਔਰ ਗਰਾਊਂਡ ਫੋਰਸ ਲਈ ਵੀ, ਔਰ ਇਹ ਮੈਂ ਜਿਹੜੀ ਹੈ ਡੀਟੇਲ ਦੇ ਵਿੱਚ ਦੱਸੀ ਹੈ। ਜਦੋਂ 29 ਨਵੰਬਰ ਨੂੰ ਇੰਡਾਇਕਟਮੈਂਟ ਫਾਈਲ ਹੋਈ, ਉਸ ਤੋਂ ਬਾਅਦ ਭਾਰਤ ਚੌਂਕਿਆ ਕਿਉਂਕਿ ਕੈਨੇਡਾ ਦੇ ਮਾਮਲੇ 'ਚ ਤਾਂ ਟੋਟਲ ਡਿਨਾਇਲ ਮੋਡ ਸੀ ਹਰਦੀਪ ਸਿੰਘ ਨਿੱਜਰ ਦੇ। ਔਰ ਅਮਰੀਕਾ 'ਚ ਦੇ ਮਾਮਲੇ 'ਚ ਉਹਨੇ ਕਿਹਾ ਜੀ ਅਸੀਂ ਇੱਕ ਹਾਈ ਮੈਂਬਰਡ ਇਨਵੈਸਟੀਗੇਟਿਵ ਕਮੇਟੀ ਜਿਹੜੀ ਆ ਉਹ ਬਣਾ ਦਿੱਤੀ ਹੈ, ਉਹ ਇਸ ਦੇ ਉੱਤੇ ਕਰੇਗੀ। ਫਿਰ ਅਸੀਂ ਦੇਖਦੇ ਹਾਂ ਕਿ 29 ਨਵੰਬਰ ਤੋਂ ਫੋਲੋਇੰਗ ਮਹੀਨਿਆਂ ਦੇ ਵਿੱਚ ਨਵੰਬਰ, ਦਸੰਬਰ, ਜਨਵਰੀ, ਇਸ ਦੇ ਵਿੱਚ ਅਮਰੀਕਾ ਦੀਆਂ ਪ੍ਰਮੁੱਖ ਏਜੰਸੀਆਂ, ਇਹਨਾਂ ਦੇ ਸਿਕਿਉਰਿਟੀ ਐਡਵਾਈਜ਼ਰ, FBI ਹੈਡ ਔਰ ਸੈਕਟਰੀ ਆਫ ਸਟੇਟ, ਦੂਜੇ ਸਾਰਿਆਂ ਨੇ ਇੱਕ ਤੋਂ ਬਾਅਦ ਇੱਕ ਇਹਨਾਂ ਦੀਆਂ ਜਿਹੜੀਆਂ ਨੇ ਵਿਜ਼ਿਟਸ ਇੰਡੀਆ 'ਚ ਹੋਈਆਂ। ਔਰ ਅਜੇ ਹਫ਼ਤਾ ਪਹਿਲਾਂ ਹੀ ਅਸੀਂ ਇਹ ਦੱਸਿਆ ਸੀ ਕਿ ਕਿਵੇਂ ਉਦੋਂ ਮੈਨੂੰ ਲੱਗਾ ਵੀ ਇਹ ਨਾ ਹੋਏ ਵੀ ਕਿਤੇ ਨੋਰਮਲਾਈਜ਼ ਕਰਨ ਵੱਲ ਜਾ ਰਹੇ ਨੇ ਕਿ 6 ਅਮਰੀਕਾ ਦੀਆਂ ਪ੍ਰੋਮੀਨੈਂਟ ਏਜੰਸੀਆਂ ਦੇ ਜਿਹੜੀ ਆਫ ਕੈਮਰਾ ਸੀ, ਮੀਡੀਆ ਦੇ ਨੇੜੇ ਨਹੀਂ, ਲੇਕਿਨ ਅਮਰੀਕਾ ਦੇ ਹਾਇਰ ਅਪ, ਔਰ ਉਹਦੇ 'ਚ ਇੱਕ ਹਿਡਨ ਏਜੰਡੇ ਥੱਲੇ ਡਿਸਕਸ ਹੋ ਰਿਹਾ ਸੀ ਕਿ ਆਹ ਡਿਸਕਸ ਹੋਣਾ, ਬਟ ਮੇ ਬੀ ਗੁਰਪਤਵੰਤ ਪੰਨੂ ਅਸੈਸੀਨੇਸ਼ਨ ਪਲਾਟ ਥਿੰਗ ਮੇ ਬੀ ਡਿਸਕਸਡ ਆਲਸੋ। ਹੁਣ ਕਿਉਂਕਿ ਇਹ ਖੁਫੀਆ ਹੀ ਮੀਟਿੰਗ ਸੀ ਔਰ ਮੀਡੀਆ ਤੋਂ ਦੂਰ ਸੀ, ਇਸ ਲਈ ਸਾਨੂੰ ਤਾਂ ਪਤਾ ਨਹੀਂ ਹੈ
ਕਿ ਵੀ ਕੀ ਹੋਇਆ ਕੀ ਨਹੀਂ। ਪਰ ਹੁਣ ਜਿਹੜੀ ਅੱਜ ਇਸ ਜਿਹੜੀ ਸਟੋਰੀ ਸਾਰੇ ਪਾਸੇ ਡਿਸਕਸ ਹੋ ਰਹੀ ਹੈ ਉਹ ਜ਼ਾਹਰ ਹੈ ਦਾ ਪ੍ਰਿੰਟ ਦੀ ਹੈ, ਔਰ ਈਵਨ ਦਾ ਹਿੰਦੂ ਨੇ ਇਸ ਦੇ ਉੱਤੇ ਫਿਰ ਫੋਲੋਅਪ ਸਟੋਰੀ 'ਚ ਅਮਰੀਕਨ ਐਮਬੈਸੀ ਦਾ ਵੀ ਰਿਐਕਸ਼ਨ ਲਿਆ। ਔਰ ਇਹ ਬੜੀ ਜ਼ਬਰਦਸਤ ਜਿਹੜੀ ਹੈ ਇਹ ਹੈ ਕਿ ਵੀ ਅਸੀਂ ਤਾਂ ਕਿਹਾ ਸੀ ਕਿ ਅਮਰੀਕਾ ਨੇ ਭਾਰਤ ਦੀ ਬਾਂਹ ਮਰੋੜ ਕੇ ਪਿੱਠ ਪਿੱਛੇ ਲਾ ਕੇ ਧੌਣ 'ਤੇ ਗੋਡਾ ਰੱਖ ਦਿੱਤਾ ਹੈ। ਹੁਣ ਇਸ ਤਰ੍ਹਾਂ ਲੱਗਦਾ ਹੈ ਵੀ ਇਸ ਤੋਂ ਵੀ ਇੱਕ ਕਦਮ ਅੱਗੇ ਜਾ ਕੇ ਇੱਧਰ ਸਾਡੇ ਛਿੱਤਰ ਕਹਿੰਦੇ ਨੇ, ਸਾਡੇ ਲਹਿੰਦੇ ਪੰਜਾਬ ਵਾਲੇ ਲਿੱਤਰ ਕਹਿੰਦੇ ਨੇ ਵੀ ਇਹਨਾਂ ਦੇ ਛਿੱਤਰ ਤੇ ਜੇ ਲਿੱਤਰ ਮਿਲਾ ਕੇ ਵੱਜਦੇ ਹੋਣ, ਇੱਧਰਲਾ ਛਿੱਤਰ ਇੱਧਰ ਹੈ, ਇੱਧਰਲਾ ਲਿੱਤਰ ਇੱਧਰ ਹੈ। ਔਰ ਇਹ ਸਟੋਰੀ ਹੈ US blocks $3 billion drone sale to India until meaningful investigation of Pannu assassination conspiracy। ਉਹਨਾਂ ਨੇ ਅਮਰੀਕਾ ਨੇ ਉਹ ਜਿਹੜੀ ਡੀਲ ਹੀ 3 ਬਿਲੀਅਨ, ਹਾਲਾਂਕਿ $3 ਬਿਲੀਅਨ ਅਮਰੀਕਨਾਂ ਨੂੰ ਮਿਲਣਾ ਹੈ, ਪਰ ਉਹਨਾਂ ਨੇ ਇਸ ਦੇ ਉੱਤੇ ਹਾਰਡ ਕਰ ਦਿੱਤਾ ਹੈ ਵੀ ਜਦੋਂ ਤੱਕ ਇੱਕ ਮੰਤਕੀ ਅੰਜਾਮ ਤੱਕ ਇਹ ਕੇਸ ਨਹੀਂ ਪਹੁੰਚਦਾ। ਇਸ ਤੋਂ ਦੋ ਗੱਲਾਂ ਕਲੀਅਰ ਹੋਈਆਂ। ਇੱਕ ਕਿ ਇੰਡੀਅਨ ਜਿਹੜਾ ਇਨਕੁਆਇਰੀ ਦੇ ਨਾਂ ਥੱਲੇ ਜਿਹੜਾ ਇਹਨਾਂ ਨੇ ਢਕੌਂਸਲਾ ਜਿਹਾ ਕੀਤਾ ਸੀ, ਉਹ ਇਹਨਾਂ ਨੇ ਜਿਹੜਾ ਉਹ ਕੋਆਪਰੇਟ ਅਮਰੀਕਾ ਨਾਲ ਵੀ ਨਹੀਂ ਕੀਤਾ, ਕਿਉਂਕਿ ਹੁਣ ਕੋਆਪਰੇਟ ਕਿਵੇਂ ਕਰਨ ਵਾਲਾ ਤਾਂ ਅਜੀਤ ਡੋਵਲ ਬੈਠਾ ਹੈ, ਦਿਨਕਰ ਗੁਪਤਾ ਬੈਠਾ ਹੈ, ਉਹ DGP ਗੌਰਵ ਯਾਦਵ ਬੈਠਾ ਹੈ, ਔਰ ਉਹ ਗੋਇਲ ਜਿਹੜਾ ਰਾਹ ਦਾ ਚੀਫ ਜਿਹੜਾ 30 ਨਵੰਬਰ ਨੂੰ ਰਿਟਾਇਰ ਹੋਇਆ, 30 ਜੂਨ ਨੂੰ ਰਿਟਾਇਰ ਹੋਇਆ। ਹੁਣ ਇਹਨਾਂ ਦੇ ਕੋਲ ਤਾਂ ਸਬੂਤ ਨੇ, ਇਹਨਾਂ ਨੇ ਕਿਹਾ ਹੋਣਾ ਵੀ ਲਿਆਓ ਹਮਾਰੇ ਹਵਾਲੇ ਕਰੋ ਭਾਈ, ਤੇ ਉਹ ਕਹਿੰਦੇ ਹੋਣੇ ਜੀ ਇਹ ਤਾਂ ਸਾਡਾ ਸਭ ਕੁਝ ਹੀ ਹੈ। ਉਹਨਾਂ ਨੇ ਕਿਹਾ ਵੀ ਇਸ ਤਰ੍ਹਾਂ ਨਹੀਂ, ਫਿਰ ਤੁਸੀਂ ਜਿਹੜਾ ਉਹ ਇਵੇਂ ਦੀ ਚੂੰ ਚਲਾਕੀ ਉਹ ਕਬੂਲ ਨਹੀਂ ਹੈ। ਔਰ ਇਸ ਸਟੋਰੀ ਦਾ ਇਹ ਬਿਲਕੁਲ ਤੱਤ ਸਾਰੀ ਇਹ ਹੈ ਕਿ ਭਾਈ ਉਹਨਾਂ ਨੇ ਇਹ ਕਿਹਾ ਕਿ ਜਦੋਂ ਤੱਕ ਮੀਨਿੰਗਫੁਲ ਜਿਹੜੀ ਹੈ ਇਨਵੈਸਟੀਗੇਸ਼ਨ ਨਹੀਂ ਹੁੰਦੀ, ਇਹ ਡਰੋਨ ਵਾਲਾ ਜਿਹੜੀ ਹੈ ਡੀਲ ਇਹਨੂੰ ਉਹਨਾਂ ਨੇ ਰੋਕ ਦਿੱਤਾ ਹੈ। ਔਰ ਇਹ ਸਾਰੇ ਫਿਰ ਇਸ ਸਟੋਰੀ 'ਚ ਉਹਨਾਂ ਨੇ ਡਿਟੇਲ ਦਿੱਤੀ ਵੀ ਕੀ ਉਹਨਾਂ ਨੂੰ ਮਿਲਣ ਵਾਲਾ ਸੀ। ਔਰ ਇਹਦੇ 'ਚ ਜਿਹੜੀ ਉਹਨਾਂ ਨੇ ਜਿਸ ਤੋਂ ਕਲੀਅਰ ਹੈ ਕਿ ਵੀ ਇਹ ਡੀਲ ਜੂਨ ਮਹੀਨੇ 'ਚ ਹੋ ਚੁੱਕੇ ਸੀ। ਆਇਰੋਨਿਕਲੀ Indian Ministry of Defence internal approval for the now stalled drone procurement came in June 2023। ਉਹਦੇ 'ਚ ਹੋ ਚੁੱਕੀ ਸੀ ਕਲੀਅਰ, ਲੇਕਿਨ ਜਦੋਂ ਇਹ ਪਲਾਟ ਆਇਆ ਜੂਨ 'ਚ ਹੀ ਅਮਰੀਕਾ ਨੇ ਰੋਕ ਦਿੱਤੀ, ਡਿਲੇ ਕਰ ਰਹੇ ਗਏ ਜਦੋਂ ਤੱਕ ਇੰਡਾਈਟਮੈਂਟ ਫਾਈਲ ਨਹੀਂ ਹੋਈ। ਔਰ ਇਹ ਜਿਹੜੇ ਉਹਨਾਂ ਨੇ ਕਿਹਾ ਵੀ ਇਹੀ ਉਹ ਟਾਈਮ ਹੈ, this was also the time when the conspiracy to kill Pannu allegedly set in motion by an Indian security official named co-conspirator 1 according to federal indictment made public last November shifted to high gear। ਇਹ ਪਹਿਲਾਂ ਇੱਕ ਗੇਅਰ 'ਚ ਪਾਇਆ, ਦੂਜੇ 'ਚ, ਤੀਜੇ 'ਚ, ਚੌਥੇ 'ਚ, ਹੁਣ ਪੂਰਾ ਉਹਨਾਂ ਨੇ ਰੇਸ ਦੇ ਦਿੱਤੀ ਹੈ ਤੇ ਗੇਅਰ ਤਾਂ ਟੌਪ ਗੇਅਰ ਪਾਇਆ ਹੋਇਆ। ਔਰ ਇਹਦੇ 'ਚ ਜਿਹੜੀ ਦੋ ਇਸ ਦੇ ਪਹਿਲੂ ਨੇ, ਇੱਕ ਤਾਂ ਆਪਣੇ ਬਹੁਤ ਸਾਰੇ ਹਲਕਿਆਂ ਦੇ ਵਿੱਚ ਸੈਲੀਬ੍ਰੇਸ਼ਨ ਦਾ ਮਾਹੌਲ ਹੈ ਕਿ ਜੀ ਅਮਰੀਕਾ ਨੇ ਆਰਥਿਕ ਪਾਬੰਦੀਆਂ ਲਾ ਦਿੱਤੀਆਂ, ਇਕਨੋਮਿਕਲ ਸੈਂਕਸ਼ਨਸ ਲਾ ਦਿੱਤੀਆਂ, ਔਰ ਉਹਨਾਂ ਨੂੰ ਇਹ ਲੱਗਦਾ ਹੈ ਕਿ ਵੀ ਇਹ ਜਿਹੜੀ ਡਰੋਨ ਡੀਲ $3 ਬਿਲੀਅਨ ਦੀ ਸਟਾਲ ਕੀਤੀ ਹੈ ਇਹ ਪਰਮਾਨੈਂਟ ਫੀਚਰ ਹੈ। ਸੋ ਅਸੀਂ ਕਿਉਂਕਿ ਥੋੜੀ ਜਿਹੀ ਆਬਜੈਕਟਿਵ ਅਪਰੋਚ ਦੇ ਨਾਲ ਗੱਲ ਕਰਨਾ ਚਾਹੁੰਦੇ ਹਾਂ, ਕਈਆਂ ਨੂੰ ਸ਼ਾਇਦ ਕਈ ਵਾਰ ਇਸ ਦੀ ਤਕਲੀਫ ਵੀ ਹੁੰਦੀ ਹੈ ਕਿ ਜੀ ਜਦੋਂ ਬਾਕੀ ਸਾਰੇ ਜਸ਼ਨ ਮਨਾ ਰਹੇ ਹੁੰਦੇ ਨੇ ਤੁਸੀਂ ਜ਼ਿਆਦਾ ਕੌਸ਼ਨ ਦੇ ਰਹੇ ਹੁੰਦੇ, ਪਰ ਮੈਂ ਇਹ ਦੱਸਣਾ ਚਾਹੁੰਦਾ ਵੀ ਉਹਨਾਂ ਨੂੰ ਅਮਰੀਕਨ ਸਿਸਟਮ ਦੀ ਵਰਕਿੰਗ ਦਾ ਪਤਾ ਨਹੀਂ ਹੈ, ਕਿਉਂਕਿ ਉਹਦੇ 'ਚ ਹੁਣ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਿਹੜੀ ਇਸ ਲੈਵਲ ਦੀਆਂ ਡਿਫੈਂਸ ਡੀਲ ਜਿਹਦੇ 'ਚ ਟੈਕਨੀਕਲ ਇਕਵਿਪਮੈਂਟ ਦੀ ਗੱਲ ਹੈ ਜਿਹੜੀ ਹਾਈਲੀ ਐਡਵਾਂਸਡ ਹੈ, ਉਹਦੇ 'ਚ ਅਮਰੀਕਾ ਨੇ ਚੈੱਕ ਐਂਡ ਬੈਲੈਂਸ ਰੱਖਣ ਦੇ ਲਈ ਕਾਂਗਰੈਸ਼ਨਲ ਕਮੇਟੀਜ਼ ਵੀ ਬਣਾਈਆਂ ਹੋਈਆਂ ਨੇ ਜਿਨ੍ਹਾਂ ਦੀ ਕਲੀਅਰੈਂਸ ਹੁੰਦੀ ਹੈ। ਔਰ ਉਹਦੇ 'ਚ ਹੁਣ ਆਲਰੇਡੀ ਕਿਉਂਕਿ ਨਵੰਬਰ ਦੀ ਇੰਡਾਈਟਮੈਂਟ ਤੋਂ ਬਾਅਦ ਦਸੰਬਰ ਔਰ ਜਨਵਰੀ ਮਹੀਨੇ 'ਚ ਦੋਨੋਂ ਹਾਊਸਿਸ ਦੀਆਂ ਜਿਹੜੀਆਂ ਕਮੇਟੀਜ਼ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਉੱਤੇ ਉਹਦੀ ਜਿਹੜੀਆਂ ਨੇ ਹੀਅਰਿੰਗ ਕਰ ਚੁੱਕੀਆਂ ਨੇ। ਹਾਲਾਂਕਿ ਉਹਨਾਂ ਦੋਨਾਂ ਕਮੇਟੀਆਂ ਦੇ ਵਿੱਚ ਇੰਡੀਆ ਦੇ ਉੱਤੇ ਹੀਅਰਿੰਗ ਨਹੀਂ ਸੀ ਹੋਣੀ, ਉਹ ਤਾਂ ਜ਼ਿਆਦਾ ਰਸ਼ੀਆ, ਚਾਈਨਾ ਔਰ ਈਰਾਨ ਨਾਲ ਰਿਲੇਟਡ ਸੀ, ਲੇਕਿਨ ਦੋਨਾਂ ਦੇ ਉੱਤੇ ਹੀ ਜਿਹੜਾ ਹਾਵੀ ਰਿਹਾ ਪਾਰਟ ਉਹ ਇੰਡੀਆ ਰਿਹਾ, ਕਿਉਂਕਿ ਇੰਡੀਆ ਦੇ ਤਾਂ ਇੰਡਾਈਟਮੈਂਟ ਹੈ, ਬਾਕੀਆਂ ਦੇ ਤਾਂ ਹਵਾ 'ਚ ਗੱਲਾਂ ਨੇ। ਹੁਣ ਅਸੀਂ ਗੱਲ ਕਰਾਂਗੇ ਕਿ ਇਰਾਨੀਅਨ ਮਾਮਲੇ 'ਚ ਕਿਵੇਂ ਅਮਰੀਕਾ 'ਚ ਕਿਸੇ ਨੂੰ ਮਾਰਨ ਦੇ ਲਈ ਕੈਨੇਡਾ ਰਾਹੀਂ ਜਿਹੜਾ ਉਹ ਸੌਦੇਬਾਜ਼ੀ ਹੋਈ। ਹੁਣ ਇਸ ਸਭ ਦੇ ਚੱਲਦੇ ਆ, ਔਰ ਜਦੋਂ ਇਹ ਦੋਨੋਂ ਹੀ ਸੈਨੇਟ ਹੀਅਰਿੰਗਸ ਹੋਈਆਂ ਤੇ ਉਸ ਦੇ ਵਿੱਚ ਅਸੀਂ ਦੇਖ ਸਕਦੇ ਹਾਂ ਕਿ
ਜਿਹੜੇ ਪਾਵਰਫੁਲ ਸੈਨੇਟਰ ਸੀ ਜਿਨ੍ਹਾਂ ਦੇ ਵਿੱਚ ਖਾਸ ਤੌਰ 'ਤੇ ਜਿਹੜਾ ਸੈਨੇਟਰ ਕ੍ਰਿਸ ਵੈਨ ਹਾਲਨ ਉਹਨੇ ਇੰਡੀਆ ਨੂੰ ਭੰਨਿਆ ਸੀ ਕਿ ਵੀ ਇਹ ਕਿਵੇਂ ਡੇਅਰ ਕੀਤਾ ਇਹਨਾਂ ਨੇ, ਔਰ ਉਹਦੇ 'ਚ ਉਹਨੇ ਇਹ ਸੁਜੈਸਟ ਕੀਤਾ ਸੀ ਕਾਂਗਰਸਮੈਨ ਹੈਲਨ ਨੇ ਕਿ ਵੀ ਸੁਜੈਸਟਿਡ ਇਨਵੋਕਿੰਗ ਏ ਪ੍ਰੋਵੀਜ਼ਨ ਇਨ ਦਾ ਆਰਮਸ ਐਕਸਪੋਰਟ ਕੰਟਰੋਲ ਐਕਟ to prohibit arms transfer to any other countries that are engaged in a consistent pattern of acts of intimidation or harassment directed against individuals in the United States. ਉਹਨੇ ਕਿਹਾ ਜੀ ਆਹ ਐਕਟ ਜਿਹੜਾ ਉਹ ਐਗਜ਼ਿਸਟ ਕਰਦਾ ਆਰਮਸ ਐਕਸਪੋਰਟ ਕੰਟਰੋਲ ਐਕਟ, ਇਹਨੂੰ ਇਨਵੋਕ ਕਰੋ ਕਿ ਬਈ ਇਹ ਫਰੈਂਡਲੀ ਕੰਟਰੀ ਇਹ ਇੰਡੀਆ ਬਣਿਆ ਹੋਇਆ ਹੈ ਔਰ ਅਮਰੀਕਨ ਸੋਇਲ ਦੇ ਉੱਤੇ ਅਮਰੀਕਨ ਸਿਟੀਜ਼ਨ ਨੂੰ ਮਾਰਨਾ ਚਾਹੁੰਦੇ ਨੇ। ਸੋ ਜ਼ਾਹਰ ਹੈ ਕਿ ਇਹ ਹੁਣ ਅੰਦਰੂਨੀ ਖੇਡ ਹੈ, ਪਰ ਇੱਕ ਗੱਲ ਜ਼ਾਹਰ ਹੈ ਕਿ ਕਾਂਗਰਸ ਦੇ ਇਹਨਾਂ ਪਾਵਰਫੁਲ ਸੈਨੇਟਰਸ ਨੇ ਜਾਂ ਕਾਂਗਰਸਮੈਨ ਨੇ ਇਸ ਡੀਲ ਨੂੰ ਸਟਾਲ ਕਰਵਾ ਦਿੱਤਾ ਹੈ। ਸਟਾਲ ਅਜੇ ਵਕਤੀ ਤੌਰ 'ਤੇ ਹੈ। ਫਿਰ ਇਸੇ ਤਰ੍ਹਾਂ ਜਿਹੜਾ ਇੱਕ ਹੋਰ ਕੰਟੈਕਸਟ ਦੇ ਵਿੱਚ ਜਦੋਂ ਅਸੀਂ ਇਹ ਦੇਖਦੇ ਹਾਂ ਕਿ ਵਾਟ ਨੈਕਸਟ ਜਾਂ ਕੀ ਹੈ ਇਸ ਦੇ ਉੱਤੇ ਕਿਉਂਕਿ ਇਹੀ ਪੈਰਲਲ ਸਟੋਰੀ ਦੇ ਨਾਲ ਫਿਰ ਦਾ ਹਿੰਦੂ ਦੀ ਸਟੋਰੀ ਨੇ ਅਮਰੀਕਨ ਐਮਬੈਸੀ ਨੂੰ ਕੰਟੈਕਟ ਕੀਤਾ ਕਿ ਵੀ ਇਹ ਜਿਹੜਾ ਡੀਲ ਤਾਂ ਸਟਾਲ ਹੋ ਗਈ $3 ਬਿਲੀਅਨ ਦੀ, ਇਹਦਾ ਕੀ ਹੈ ਉਹ, ਕਿਉਂਕਿ ਅਜੇ ਉਹਨਾਂ ਨੂੰ ਪਤਾ ਹੈ ਵੀ ਅਮਰੀਕਾ ਦਾ ਫਾਈਨਲ ਫੈਸਲਾ ਨਹੀਂ ਹੈ। ਇਸ ਦੇ ਵਿੱਚ ਜੇ ਕਾਂਗਰੈਸ਼ਨਲ ਕਮੇਟੀਜ਼ ਉਹਦੇ 'ਚ ਹਰਡਲ ਵੀ ਬਣਦੀਆਂ ਨੇ, ਨੈਕਸਟ ਪ੍ਰੋਵੀਜ਼ਨ ਹੁੰਦਾ ਹੈ ਕਿ ਵੀ ਹਾਊਸ ਦੀ ਫੁੱਲ ਵੋਟਿੰਗ ਡੈਮੋਕ੍ਰੈਟ ਕਾਂਗਰਸ ਦੀ ਕਿ ਇਸ ਡੀਲ ਨੂੰ ਕਲੀਅਰ ਕਰਾਓ ਔਰ ਉਹਦੇ 'ਚ ਜੇ ਫੁੱਲ ਸਕੇਲ ਵੋਟਿੰਗ ਹੁੰਦੀ ਹੈ ਔਰ ਬਾਈਡਨ ਐਡਮਿਨਿਸਟ੍ਰੇਸ਼ਨ ਔਰ ਅਮਰੀਕਨ ਜੌਬਸ ਦੀ ਵੀ ਗੱਲ ਹੁੰਦੀ ਹੈ ਜੀ 3 ਬਿਲੀਅਨ ਹੈ ਔਰ ਦੂਸਰਾ ਹੈ ਔਰ ਇੰਡੀਆ ਇਨ ਦਾ ਮੀਨ ਟਾਈਮ ਅਜੇ ਤਾਂ ਸਟਾਲ ਕਰਕੇ ਉਹਨਾਂ ਨੇ ਇੰਡੀਆ ਨੂੰ ਮੈਸੇਜ ਦਿੱਤਾ ਜੋ ਅਮਰੀਕਾ ਬਣਾਉਣਾ ਚਾਹੁੰਦਾ ਇੰਡੀਆ ਤੋਂ ਉਹ ਮੰਨ ਜਾਂਦਾ ਹੈ। ਹੋਰ ਵੀ ਇਸ਼ੂ ਨੇ, ਇਕੱਲਾ ਸਿੱਖ ਇਸ਼ੂ ਤਾਂ ਇਸ ਵੇਲੇ ਉਹ ਇੱਕ ਆਧਾਰ ਹੈ ਗੱਲਬਾਤ ਦਾ, ਅਦਰਵਾਈਜ਼ ਇੰਡੀਆ ਦਾ ਰਸ਼ੀਆ ਦੇ ਨਾਲ ਜੋ ਡੀਲਿੰਗ ਹੈ, ਈਰਾਨ ਦੇ ਨਾਲ ਜੋ ਹੈ ਉਹਨਾਂ ਦਾ ਅਦਰਵਾਈਜ਼ ਹੈ। ਅਤੇ ਫਿਰ ਈਵਨ ਇਹ ਸਟਾਲਿੰਗ ਜਿਹੜੀ ਹੈ ਇਹ ਲਿਫਟ ਵੀ ਹੋ ਸਕਦੀ ਹੈ। ਫਿਰ ਜੇ ਫੁੱਲ ਕਾਂਗਰਸ ਜਿਹੜੀ ਹੈ ਇਹਨੂੰ ਅਪਰੂਵ ਕਰ ਦਿੰਦੀ ਹੈ ਡੀਲ ਨੂੰ, ਦੈਨ ਬਾਈਡਨ ਐਡਮਿਨਿਸਟ੍ਰੇਸ਼ਨ ਤਾਂ ਪਹਿਲਾਂ ਹੀ ਜਿਹੜਾ ਉਸ ਦੇ ਲਈ ਉਹਨਾਂ ਨੇ ਬਾਈਡਨ ਦਾ ਇਹ ਇਲੈਕਸ਼ਨ ਈਅਰ ਹੈ ਉਹ ਦਿਖਾਉਣਾ ਚਾਹੁੰਦਾ ਹੈ ਕਿ ਜੀ ਅਸੀਂ ਦੇਖੋ ਆਪਣੀ ਡਿਫੈਂਸ ਸੇਲ ਕਿੰਨੀ ਵਧਾਈ ਔਰ ਵਾਕਈ ਹੀ ਅਮਰੀਕਾ ਨੇ 4 ਚੁਫੇਰੇ ਤਾਂ ਜੰਗਾਂ ਲਾਈਆਂ ਹੋਈਆਂ ਉਸ ਦੇ ਥੱਲੇ ਵਧੀਏ। ਪਰ ਇਹੀ ਕਾਰਨ ਹੈ ਹੁਣ ਇਹਨੇ ਜਿਹੜੀ ਹਿੰਦੂ ਨੇ ਖਬਰ ਦਿੱਤੀ, ਉਹਨੇ ਕਿਹਾ ਬਾਈਡਨ ਗਵਰਨਮੈਂਟ ਕੰਟੀਨਿਊਜ਼ ਟੂ ਡਿਸਕਸ ਡਰੋਨ ਡੀਲ ਵਿਦ US Congress, says American embassy. American officials responded to a report that US lawmakers had blocked the deal, linking it to progress in ਹੁਣ ਉਹਨੂੰ ਪੁੱਛਿਆ ਗਿਆ ਜੀ ਉਹਨਾਂ ਨੇ ਬਲੌਕ ਕਰਤੀ, ਉਹਨੇ ਕਿਹਾ ਜੀ ਅਸੀਂ ਡਰੋਨ ਡੀਲ ਜਿਹੜੀ ਹੈ ਉਹ ਲਗਾਤਾਰ ਡਿਸਕਸ ਕਰ ਰਹੇ ਹਾਂ। ਹੁਣ ਡਿਸਕਸ਼ਨ 'ਚ ਉਹਨਾਂ ਨੇ ਡਿਨਾਈ ਨਹੀਂ ਕੀਤਾ ਵੀ ਸਟਾਲ ਹੋਈ ਹੈ, ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਹੈ ਇਹਨੂੰ ਅਸੀਂ ਅਕੋਰਡਿੰਗ ਟੂ ਰਿਪੋਰਟ ਜਿਹੜੀ ਨਿਊਜ਼ ਪੋਰਟਲ ਇਹਨੇ ਵੀ ਦਾ ਵਾਇਰ ਦਾ ਹੀ ਹਵਾਲਾ ਦਿੱਤਾ, ਪਰ ਉਹਨਾਂ ਦੀ ਐਮਬੈਸੀ ਦਾ ਕਹਿਣਾ ਸੀ ਐਮਬੈਸਡਰ ਦਿੱਲੀ ਦੇ ਵਿੱਚ, ਵੀ ਕੰਟੀਨਿਊ ਟੂ ਡਿਸਕਸ ਵਿਦ US Congress the potential sale consistent with standard processes and policies guiding such arms sale decisions. ਹੁਣ ਸਟੈਂਡਰਡ ਪ੍ਰੈਕਟਿਸਿਸ ਕੀ ਨੇ ਜਿਹੜੀ ਕ੍ਰਿਸ ਉਹਨੇ ਸੈਨੇਟਰ ਨੇ ਕਿਹਾ ਕਿ ਉਹ ਜਿਹੜਾ ਆਰਮਸ ਐਕਟ ਹੈ ਉਹਦੇ ਥੱਲੇ ਜਿਹੜਾ ਮੁਲਕ ਦਹਿਸ਼ਤਗਰਦੀ ਨੂੰ ਵਧਾਵਾ ਦੇ ਰਿਹਾ ਜਾਂ ਦੂਜਾ ਤੁਸੀਂ ਇਸ ਕਿਸਮ ਦੇ ਵੈਪਨ ਨਹੀਂ ਦੇ ਸਕਦੇ। ਹਾਲਾਂ ਜਦੋਂ ਇੰਡੀਆ ਔਰ ਪਾਕਿਸਤਾਨ ਦੋਨਾਂ ਨੇ 1998 ਦੇ ਵਿੱਚ ਨਿਊਕਲੀਅਰ ਧਮਾਕੇ ਕੀਤੇ ਸੀ ਤੇ ਅਮਰੀਕਾ ਦੇ ਵਿੱਚ ਇੱਕ ਲਾਅ ਜਿਹਨੂੰ ਪ੍ਰੈਸਲਰ ਅਮੈਂਡਮੈਂਟ ਕਹਿੰਦੇ ਨੇ, ਕਿਉਂਕਿ ਪ੍ਰੈਸਲਰ ਜਿਹੜਾ ਉਹ ਸੀ ਸੈਨੇਟਰ ਸੀ ਸ਼ਾਇਦ ਜਾਂ ਕਾਂਗਰਸਮੈਨ ਸੈਨੇਟਰ ਸੀ, ਉਹਦੇ ਥੱਲੇ ਸਾਰੀ ਜਿਹੜੀ ਟਰਾਂਸਫਰ ਹੈ ਉਹ ਰੁਕ ਗਈ ਸੀ। ਇੰਡੀਆ ਪਾਕਿਸਤਾਨ ਨੂੰ ਕੋਈ ਰਾਹਤ ਨਹੀਂ ਸੀ। ਇਹ ਜੂਨੀਅਰ ਬੁਸ਼ ਦੇ ਵੇਲੇ ਫਿਰ ਜਦੋਂ ਅਮਰੀਕਾ ਦਾ ਟਿਲਟ ਇੰਡੀਆ ਵੱਲ ਹੋਇਆ ਔਰ ਮਨਮੋਹਨ ਸਿੰਘ ਪ੍ਰਾਈਮ ਮਿਨਿਸਟਰ ਸੀ, ਇੰਡੋ US ਨਿਊਕਲੀਅਰ ਡੀਲ ਸਾਈਨ ਹੋਈ ਤੇ ਇਧਰ ਜੂਨੀਅਰ ਬੁਸ਼ ਪ੍ਰੈਜ਼ੀਡੈਂਟ ਨੇ ਤਰਲੇ ਕਰ ਕਰਕੇ ਨਿਊਕਲੀਅਰ ਸਪਲਾਇਰ ਗਰੁੱਪ ਔਰ ਦੂਸਰਿਆਂ ਤੀਸਰਿਆਂ ਤੋਂ ਭਾਰਤ ਨੂੰ ਐਗਜ਼ੈਂਪਸ਼ਨ ਲੈ ਕੇ ਦਿੱਤੀ। ਸੋ ਉਹ ਪ੍ਰੈਸਲਰ ਅਮੈਂਡਮੈਂਟ ਆਫ ਦਾ ਹੁੱਕ ਹੋਈ। ਅਦਰਵਾਈਜ਼ ਹੁਣ ਕਿਉਂਕਿ ਜੋ ਕੁਛ ਇਹਨਾਂ ਨੇ ਕੀਤਾ ਹੈ ਔਰ ਇੰਡਾਈਟਮੈਂਟ ਆਲਰੇਡੀ ਫਾਈਲ ਹੋਈ ਹੈ, ਇਹ ਜਿਹੜਾ ਭਾਰਤ ਇਸ 'ਚੋਂ ਸੌਖਾ ਨਿਕਲ ਨਹੀਂ ਸਕਦਾ। ਲੇਕਿਨ ਉਹਨਾਂ ਨੇ ਕਿਹਾ ਜੀ ਅਸੀਂ ਇਹ ਕੰਟੀਨਿਊਸਲੀ, ਉਹਨਾਂ ਦੇ ਐਮਬੈਸੀ ਸਪੋਕਸਮੈਨ ਨੇ ਕਿਹਾ ਕਿ ਅਸੀਂ ਸਟੈਂਡਰਡ ਪ੍ਰੋਸੈਸ ਪਾਲਿਸੀਜ਼ ਫੋਲੋ ਕਰ ਰਹੇ ਹਾਂ। As part of the standard process,
the State Department routinely engages Foreign Affairs Committee prior to formal notification to address questions from the committee staff. ਕਿਉਂਕਿ ਇੱਕ ਫੋਰਨ ਰਿਲੇਸ਼ਨਸ ਕਮੇਟੀ ਹਾਊਸ ਦੀ ਹੈ, ਇੱਕ ਸੈਨੇਟ ਦੀ ਹੈ। ਸੋ ਐਮਬੈਸੀ ਨੇ ਕਿਹਾ ਜੀ ਅਜੇ ਇਹਦੀ ਡਿਸਕਸ਼ਨ ਔਰ ਦੂਸਰੀ ਚੱਲ ਰਹੀ ਹੈ ਔਰ ਇਸ ਦੇ ਉੱਤੇ ਹੁਣ ਕਿਉਂਕਿ ਜਿਹੜੇ ਹਾਇਰ ਆਫੀਸ਼ੀਅਲ ਗਏ, ਇਹਦਾ ਮਤਲਬ ਕਿ ਵੀ ਅਸਿਸਟੈਂਟ ਸੈਕਟਰੀ ਆਫ ਸਟੇਟ ਫॉर ਸਾਊਥ ਐਂਡ ਸੈਂਟਰਲ ਏਸ਼ੀਆ ਡੋਨਲਡ ਲੂ ਦਿੱਲੀ 'ਚ ਸੀ, ਪੂਰਾ ਡੈਲੀਗੇਸ਼ਨ ਸੀ ਔਰ ਉਹਦੇ ਤੋਂ ਇਹ ਲੱਗਦਾ ਹੈ ਕਿ ਭਾਈ ਉਹਨਾਂ ਨੇ ਹਾਈ ਲੈਵਲ ਦੇ ਉੱਤੇ ਗੱਲ ਕੀਤੀ ਕਿ ਦੱਸੋ ਗੁਰਪਤਵੰਤ ਪੰਨੂ ਕੇਸ ਦੇ ਵਿੱਚ ਤੁਹਾਡੀ ਇਨਵੈਸਟੀਗੇਟਿਵ ਰਿਪੋਰਟ ਕੀ ਹੈ ਔਰ ਇਹ ਜਿਹੜੀ ਹੈ ਇਹਦੇ 'ਚ ਫਿਰ ਸਟੋਰੀ ਦੀ ਡੀਟੇਲ ਹੈ ਕਿ ਕਿਵੇਂ FBI ਨੇ ਔਰ ਡਰੱਗ ਐਨਫੋਰਸਮੈਂਟ ਐਡਮਿਨਿਸਟ੍ਰੇਸ਼ਨ ਨੇ ਔਰ ਦੂਸਰਾ ਕਿਵੇਂ ਇੰਡਾਈਟਮੈਂਟ ਫਾਈਲ ਕੀਤੀ ਹੈ ਔਰ ਫਿਰ ਇਹ ਸਟੋਰੀ 'ਚ ਨਾ ਸਾਰੇ ਸੈਨੇਟਰਸ ਦੀਆਂ ਹੀਅਰਿੰਗਸ ਦਾ ਜ਼ਿਕਰ ਹੈ ਔਰ ਇਹ ਉਹਨਾਂ ਨੇ ਕਿਹਾ ਕਿ ਭਾਈ ਅਲਟੀਮੇਟਲੀ ਇਹ ਮਿਨਿਸਟਰੀ ਆਫ ਡਿਫੈਂਸ ਤੱਕ ਜਾਏਗਾ ਔਰ ਫੁੱਲ ਹਾਊਸ ਤੱਕ ਵੀ ਜਾ ਸਕਦਾ ਹੈ। ਸੋ ਹਾਲ ਦੀ ਘੜੀ ਅਸੀਂ ਸਮਝਦੇ ਹਾਂ ਵੀ ਇਹ ਇੱਕ ਪੋਜ਼ਿਟਿਵ ਸਟੈਪ ਹੈ ਸਿੱਖ ਐਂਗਲ ਤੋਂ ਕਿ ਵੀ ਅਮਰੀਕਾ ਨੇ ਸਿਰਫ ਜਿਹੜਾ ਹੈ ਉਹ ਜ਼ੁਬਾਨੀ ਕਲਾਮੀ ਹੀ ਗੱਲ ਨਹੀਂ ਰੱਖੀ, ਈਵਨ ਆਪਣਾ ਇਕਨੋਮਿਕਲ ਹਾਰਮ ਕਰਕੇ ਵੀ $3 ਬਿਲੀਅਨ ਦੀ ਡੀਲ ਨੂੰ ਸਟਾਲ ਕੀਤਾ। ਲੇਕਿਨ ਇਸ ਤੋਂ ਬਹੁਤ ਜ਼ਿਆਦਾ ਵੀ ਹੋਪਫੁਲ ਹੋਣ ਦੀ ਲੋੜ ਨਹੀਂ ਹੈ ਜੇ ਹਾਊਸ ਰਾਹੀਂ ਕਲੀਅਰ ਹੋ ਜਾਂਦਾ ਹੈ। ਅਸੀਂ ਸਗੋਂ ਇਹ ਸਮਝਦੇ ਹਾਂ ਕਿ ਵੀ ਹੁਣ ਉਹ ਵਕਤ ਆ ਰਿਹਾ ਹੈ ਵੀ ਸਾਡੀ ਮੰਗ ਇਹ ਹੋਣੀ ਚਾਹੀਦੀ ਹੈ ਕਿ ਭਾਰਤ ਦੇ ਉੱਤੇ ਆਰਥਿਕ ਪਾਬੰਦੀਆਂ ਲਾਈਆਂ ਜਾਣ, ਇਕਨੋਮਿਕਲ ਸੈਂਕਸ਼ਨਸ, ਔਰ ਜਿਹੜੇ ਇਸ ਲਈ ਜ਼ਿੰਮੇਵਾਰ ਨੇ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਲਈ ਜ਼ਾਹਰ ਹੈ ਜਿਹੜੀ ਮਿਨਿਸਟਰੀ ਹੈ, ਜਿਵੇਂ ਅਜੀਤ ਡੋਵਲ ਹੈ ਉਹਨਾਂ ਦਾ ਸਿਕਿਉਰਿਟੀ ਐਡਵਾਈਜ਼ਰ ਹੈ ਔਰ ਦੂਸਰੇ ਨੇ ਔਰ ਫੋਰਨ ਮਿਨਿਸਟਰ ਐਸ ਜੈ ਸ਼ੰਕਰ ਵਰਗੇ ਜਿਨ੍ਹਾਂ ਨੇ ਇਹ ਸਾਰਿਆਂ ਨੂੰ ਕਵਰ ਅਪ ਕਰਨ ਦੀ ਕੋਸ਼ਿਸ਼ ਕੀਤੀ ਹੈ। ਜਿੰਨੇ ਆਫੀਸ਼ੀਅਲ ਇਹਨਾਂ ਦੇ ਇੰਟੈਲੀਜੈਂਸ ਏਜੰਸੀ ਉਹਨਾਂ ਦੇ ਅਮਰੀਕਾ ਦਾਖਲੇ ਤੇ ਪਾਬੰਦੀ ਲਾਈ ਜਾਏ, ਸੈਂਕਸ਼ਨਸ ਵੱਲ ਵਧਿਆ ਜਾਏ। ਲੇਕਿਨ ਇਹ ਇੱਕ ਬਹੁਤ ਪੋਜ਼ਿਟਿਵ ਡਿਵੈਲਪਮੈਂਟ ਹੈ ਔਰ ਜਿਸ ਨੂੰ ਇਹ ਕਹਿੰਦੇ ਨੇ ਕਿ ਵੀ ਇੱਕ ਹੁੰਦਾ ਹੈ ਕਿ ਵੀ ਤੁਸੀਂ ਗੱਲਾਂ ਬਾਤਾਂ ਤਾਂ ਕਰਦੇ ਹੋ ਤੇ ਕਰ ਕੁਛ ਨਹੀਂ ਰਹੇ, ਉਹਨੂੰ ਕਹਿੰਦੇ ਨੇ ਵਾਕ ਦਾ ਟਾਕ, ਕਿ ਜੋ ਤੁਸੀਂ ਕਿਹਾ ਉਹਨੂੰ ਵਾਕ ਦਾ ਟਾਕ। ਸੋ ਅਮਰੀਕਨਸ ਨੇ ਇਹ ਦੱਸਤਾ ਹੈ ਕਿ ਵੀ ਆਰ ਵਾਕਿੰਗ ਦਾ ਟਾਕਿੰਗ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਵਾਥ ਲੈਣ ਬ੍ਰੇਕ ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹਾਂ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਹੱਕ ਸੱਚ ਇਨਸਾਫ ਦੀ ਆਵਾਜ਼ ਬੁਲੰਦ ਕਰ ਰਿਹਾ ਹੈ। ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਸਕਦੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37 ਹੈਵਨ ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।